ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਇਸ ਟਾਈਮ ਤੇ ਸਾਡੇ ਨਾਲ ਹੁੰਦੇ ਨੇ ਮੈਂਟੂ ਗੁਰਸਰੀਆ ਜੀ, ਜੋ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਕੀ ਕੁਛ ਹੋ ਰਿਹਾ ਆ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜੀ। ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮੈਂਟੂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੱਲ੍ਹ ਦੀ ਇੱਕ ਵੀਡੀਓ ਆ ਸੋਸ਼ਲ ਮੀਡੀਆ ਤੇ, ਉਹ ਬੜੀ ਵਾਇਰਲ ਹੋਈ ਪਈ ਹੈ। ਇੱਕ ਫੌਜੀ ਨੌਜਵਾਨ ਨੇ ਇੱਕ ਆਪਣੀ ਵੀਡੀਓ ਰਿਕਾਰਡ ਕਰਕੇ ਪਾਈ ਹੈ। ਇਹ ਸਾਡੇ ਨਾ ਇੱਥੇ ਬਿਸਮਿਲ ਫਰੀਦਕੋਟ ਹੀ ਹੁੰਦਾ ਸੀ ਸ਼ਾਇਰ। ਅੱਜ ਤੋਂ ਮੇਰੇ ਖਿਆਲ ਦੇ ਨਾਲ 40-45 ਸਾਲ ਪਹਿਲਾਂ ਉਹਦੀ ਮੌਤ ਹੋ ਗਈ ਸੀ। ਹੁਣ ਤੇ ਉਹਦਾ ਨਾਂ ਬਹੁਤ ਘੱਟ ਆਉਂਦਾ। ਉਹਨੇ ਉਸ ਸਮੇਂ ਇੱਕ ਨਾ ਸ਼ੇਅਰ ਲਿਖਿਆ ਸੀਗਾ, ਜਿਹਦੇ ਚ ਕਿਹਾ ਸੀ ਉਹਨੇ ਕਿ ਅੰਨੇ ਦੇ ਨੈਣਾ ਚ ਖੁਮਾਰ ਆਇਆ ਹੈ, ਗੰਜੀ ਨੂੰ ਵੀ ਕੰਘੀ ਦਾ ਪਿਆਰ ਆਇਆ ਹੈ, ਵਿੱਚ ਸੀ ਜਿਨ੍ਹਾਂ ਆਪਣੇ ਸ਼ਹੀਦਾਂ ਦੇ ਕਫਨ, ਉਹਨਾਂ ਦਾ ਵਜ਼ੀਰਾਂ 'ਚ ਸ਼ੁਮਾਰ ਆਇਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਅੱਜ ਤੋਂ ਮੇਰੇ ਖਿਆਲ ਦੇ ਨਾਲ 40-45 ਸਾਲ ਪਹਿਲਾਂ ਉਹਦੀ ਮੌਤ ਹੋ ਗਈ ਹੈ। ਪਹਿਲਾਂ ਉਹਨੇ ਇਹ ਸ਼ੇਅਰ ਲਿਖਿਆ। ਇਹਦਾ ਅਰਥ ਇਹ ਹੈ ਕਿ ਉਸ ਸਮੇਂ ਵੀ ਸ਼ਹੀਦਾਂ ਦੇ ਤਬੂਤਾਂ 'ਚੋਂ, ਸ਼ਹੀਦਾਂ ਦੇ ਕਫਨਾਂ 'ਚੋਂ ਦਲਾਲੀਆਂ ਖਾਧੀਆਂ ਜਾਂਦੀਆਂ ਸੀ। ਹੁਣ ਤੇ ਬਹੁਤ ਤਰੱਕੀ ਹੋ ਗਈ ਹੈ। ਹੁਣ ਤੇ ਸਾਰੇ ਪਾਸੇ ਵੱਡੀ ਖੋਰੀ ਹੈ ਜਿਹੜੀ ਪ੍ਰਧਾਨ ਆ, ਤਾਂ ਉਹਦੇ ਤੋਂ ਫੌਜ ਵੀ ਹੈ ਜਿਹੜੀ ਅਛੂਤੀ ਨਹੀਂ ਰਹੀ, ਬਚੀ ਨਹੀਂ ਰਹੀ। ਜੋ ਨਮੂਨਾ ਵੀਡੀਓ ਦੇ ਵਿੱਚ ਅਸੀਂ ਦੇਖਿਆ, ਗਲੀ ਸੜੀ ਰੋਟੀ ਹੈ, ਇੱਕ ਚਾਹ ਦੀ ਪਿਆਲੀ ਹੈ, ਉਹਦੇ ਨਾਲ ਹੀ ਖਾਣੀ ਹੈ। ਫਿਰ ਦੁਪਹਿਰੇ ਵੀ ਜਿਹੜੀ ਦਾਲ ਖਾਂਦੇ ਉਹ ਦਿਖਾਈ ਉਹਨੇ, ਫੌਜੀ ਨੇ ਆਪਣੀ ਵੀਡੀਓ ਦੇ ਵਿੱਚ। ਉਹ ਮੇਰਾ ਗੰਦਲ ਪਾਣੀ ਹੈ, ਉਹਦੇ 'ਚ ਕੁਛ ਵੀ ਨਹੀਂ, ਹਲਦੀ ਪਾ ਕੇ ਉਹਦਾ ਰੰਗ ਬਣਾਇਆ ਹੋਇਆ। ਹੁਣ ਦੇਖੋ, ਫੌਜੀ ਦੀ ਜਿਹੜੀ ਵੀਡੀਓ ਹੈ ਉਹਦੇ 'ਚ ਕੁਛ ਲੋਕ ਆ ਜਿਹੜੇ ਇਤਰਾਜ਼ ਕਰਦੇ ਆ ਕਿ ਇਹਨੇ ਕੀਤਾ, ਇਹਨੇ ਇਉਂ ਕੀਤਾ। ਉਹਨੇ ਕੋਈ ਆਪਣੇ ਘਰੋਂ ਤੇ ਦਾਲ ਮੰਗਾ ਨਹੀਂ ਲਈ। ਉੱਥੇ ਬਰਫ਼ 'ਚ ਬੈਠਾ ਹੈ, ਉੱਥੇ ਚੁੱਲ੍ਹਾ ਤੇ ਉਹ ਗੱਡਰੂ ਰਿਹਾ, ਉੱਥੇ ਅੱਗ ਤੇ ਬਾਲਣੂ ਰਿਹਾ। ਜੋ ਉਹਨੂੰ ਮੈਸ 'ਚੋਂ ਮਿਲੀ ਹੈ ਉਹਦੀ ਉਹਨੇ ਵੀਡੀਓ ਪੋਸਟ ਕੀਤੀ ਹੈ। ਤੇ ਉਹਦੇ ਮੇਰੇ ਖਿਆਲ ਦੇ ਨਾਲ ਉਹਦੇ ਇਰਾਦੇ ਕੋਈ ਵੀ ਇਸ ਤਰ੍ਹਾਂ ਦੇ ਨਹੀਂ ਕਿ ਇੱਕ ਦੇਸ਼ ਦੀ ਬਦਨਾਮੀ ਹੋਵੇ ਜਾਂ ਉਹਨੇ ਕੋਈ ਸਰਕਾਰ ਤੇ ਗੁੱਸਾ ਗਿਲਾ ਕੀਤਾ। ਉਹਨੇ ਸਿਰਫ ਤੇ ਸਿਰਫ ਇਹੋ ਗੱਲ ਹੈ ਜਿਹੜੀ ਉਜਾਗਰ ਕੀਤੀ ਹੈ ਕਿ ਸਾਡੇ ਅਧਿਕਾਰੀ ਹੈ ਜਿਹੜੇ, ਉਹ ਭਾਈ ਸਾਨੂੰ ਜਿਹੜਾ ਰਾਸ਼ਨ ਪਾਣੀ ਮਿਲਦਾ ਉਹ ਛੱਕ ਛਕਾ ਲੈਂਦੇ ਆ। ਹੁਣ ਇਹਦੇ ਤੇ ਲੋਕਾਂ ਦਾ ਬਹੁਤ ਜ਼ਿਆਦਾ ਗੁੱਸੇ ਵਾਲਾ ਪ੍ਰਤੀਕਰਮ ਆਇਆ। ਘੱਟੋ ਘੱਟ 70-80 ਲੱਖ ਲੋਕਾਂ ਨੇ ਹੁਣ ਤੱਕ ਵੀਡੀਓ ਵੇਖੀ ਹੈ। ਜਿਹਨੇ ਵੀ ਵੇਖੀ ਉਹਨਾਂ ਆਖਿਆ ਕਿ ਬਹੁਤ ਗਲਤ ਹੋਣ ਡਿਆ। ਦੇਖੋ, ਅਸਲ ਦੇ ਵਿੱਚ ਇਹ ਸਭ ਕੁਛ ਕਿਉਂ ਵਾਪਰਦਾ ਪਿਆ? ਸਰਕਾਰ ਵੱਲੋਂ ਕੋਈ ਕਮੀ ਨਹੀਂ, ਡਿਫੈਂਸ ਦਾ ਬਜਟ ਬਹੁਤ ਤਗੜਾ ਹੈ। ਹੋਇਆ ਕੀ ਹੈ? ਹੋਇਆ ਇਹ ਹੈ ਕਿ ਜਦੋਂ ਮੋਦੀ ਸਰਕਾਰ ਬਣੀ, 2-3 ਸਪਲਾਈਆਂ ਇਹੋ ਜਿਹੀਆਂ ਸੀ ਜਿਹੜੀਆਂ ਖਾਸ ਬੰਦਿਆਂ ਦੇ ਹੱਥ 'ਚ ਗਈਆਂ। ਇੱਕ ਤਾਂ ਇਹਨਾਂ ਦਾ ਸਾਧ ਆ, ਬਹੁਤ ਜ਼ਿਆਦਾ ਇਹਨਾਂ ਦੇ ਨੇੜਲਾ ਕਾਰੋਬਾਰੀ ਵੀ ਹੈ, ਬਹੁਤ ਵੱਡੇ ਕਾਰਖਾਨੇ ਆ, ਜੜੀਆਂ ਬੂਟੀਆਂ ਵੇਚਦਾ ਅੱਜ ਕੱਲ੍ਹ ਬਹੁਤ ਵੱਡਾ ਕਾਰੋਬਾਰੀ ਬਣਿਆ। ਉਹਨੇ ਫੌਜ ਨੂੰ ਰਾਸ਼ਨ ਪਾਣੀ ਸਪਲਾਈ ਕਰਨ ਦਾ ਠੇਕਾ ਹਾਸਲ ਕਰ ਲਿਆ ਸੀ ਮੋਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ। ਜਿਹੜੀ ਰੇਲਵੇ ਨੂੰ ਤੇਲ ਦੀ ਸਪਲਾਈ ਹੁੰਦੀ ਹੈ, ਡੀਜ਼ਲ ਦੀ, ਪਹਿਲਾਂ ਸਰਕਾਰੀ ਸਪਲਾਈ ਸੀ, ਉਹ ਸਰਕਾਰੀ ਹੱਥਾਂ 'ਚੋਂ ਖੋਹ ਕੇ ਅੰਬਾਨੀਆਂ ਨੂੰ ਦੇ ਦਿੱਤੀ ਗਈ। ਇਹ ਸਭ ਕੁਛ ਹੋਇਆ। ਔਰ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਜ਼ਿਆਦੀਆਂ ਵਧੀਆਂ, ਖਾਸ ਤੌਰ ਤੇ ਖਾਣ ਪੀਣ ਵਾਲੇ ਮਾਮਲੇ ਦੇ ਵਿੱਚ। ਇਹ ਖਾਣ ਪੀਣ ਵਾਲੀ ਜਿਹੜੀ ਸਪਲਾਈ ਹੈ, ਜੋ ਰਾਸ਼ਨ ਦੀ ਸਪਲਾਈ ਹੁੰਦੀ ਹੈ, ਉਹਦੇ 'ਚ ਗੜਬੜੀ ਦਾ ਨਮੂਨਾ ਹੈ। ਇਹ ਹੁਣ ਬਹੁਤ ਸਖਤ ਹੋਏ ਨੇ। ਇਹਨਾਂ ਨੇ 24 ਘੰਟਿਆਂ ਦੇ ਵਿੱਚ ਸਾਡੇ ਕੇਂਦਰੀ ਮੰਤਰਾਲੇ ਨੇ, ਗ੍ਰਹਿ ਮੰਤਰਾਲੇ ਨੇ ਰਿਪੋਰਟ ਮੰਗੀ ਹੈ। ਰਿਪੋਰਟ ਦੇ ਵਿੱਚ ਜੋ ਕੁਛ ਹੋਇਆ ਉਹ ਨਿਕਲੇਗਾ, ਉਹਦੇ 'ਚੋਂ ਐਕਸ਼ਨ ਹੋਏਗਾ। ਇਹ ਹਾਲੇ ਸੰਭਾਵਨਾ, ਹਾਲੇ ਉਮੀਦ ਆ। ਪਰ ਜਿਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ, ਫੌਜੀ ਬਾਰੇ ਵੀ ਕਿਸੇ ਕੱਢ ਲਿਆਂਦੇ ਜਿਹਨੇ ਵੀਡੀਓ ਬਣਾਈ ਸੀ, ਆਖੇ ਜੀ ਇਹ ਤੇ ਅੱਗੇ 2-3 ਵਾਰੀ ਕੰਡਕਟ ਤੋੜਦਾ ਫੜਿਆ ਗਿਆ, ਇਹਨੇ ਨੇਮ ਕਾਇਦੇ ਤੋੜੇ, ਇਹਨੂੰ ਸਜ਼ਾ ਹੋਈ ਆ। ਦੇਖੋ, ਸਜ਼ਾ ਜੇ ਹੋਈ ਆ ਤੇ ਜੇ ਉਹਨੇ ਕੁਛ ਕੀਤਾ ਹੋਊਗਾ ਤਾਂ ਹੀ ਸਜ਼ਾ ਹੋਈ, ਉਹ ਭੁਗਤ ਲਈ। ਜੇ ਉਹ ਏਡਾ ਹੀ ਖੜਦਮਾਗ ਬੰਦਾ ਸੀ ਤੇ ਤੁਸੀਂ ਹੁਣ ਤੱਕ ਉਹਨੂੰ ਫੋਰਸ ਦੇ ਵਿੱਚ ਕਿਉਂ ਰੱਖਿਆ? ਬੰਦੂਕ ਫੜਾ ਕੇ ਉਹਨੂੰ ਬਾਰਡਰ ਤੇ ਕਿਉਂ ਖਿਲਾਰੀ ਰੱਖਿਆ? ਦੂਜੀ ਗੱਲ ਕਿ ਉਹਨੇ ਜੇਕਰ ਕੋਈ ਵੀ ਆਪਣੀ ਉਲੰਘਣਾ ਕੀਤੀ ਹੈ ਨੌਕਰੀ ਦੇ ਦੌਰਾਨ, ਉਹਦੀ ਸਜ਼ਾ ਭੁਗਤੀ ਹੈ। ਉਹਨੇ ਜੋ ਕੁਝ ਇਹ ਦੇਸ਼ ਨੂੰ ਵਿਖਾਇਆ, ਇਹ ਉਹਦਾ ਮੇਰੇ ਖਿਆਲ ਦੇ ਨਾਲ ਇੱਕ ਫੌਜੀ ਦਾ ਸਭ ਤੋਂ ਵੱਡਾ ਫਰਜ਼ ਸੀ। ਦੁਨੀਆ ਨੇ ਵੇਖਿਆ, ਦੇਸ਼ ਨੇ ਵੇਖਿਆ ਕਿ ਕਿਸ ਹਾਲ ਦੇ ਵਿੱਚ ਉੱਥੇ ਫੌਜੀ ਰਹਿੰਦੇ ਆ ਤੇ ਜੋ ਉਹਨਾਂ ਨੂੰ ਖਾਣ ਦਾ ਸਮਾਨ ਮਿਲਦਾ ਹੈ ਉਹ ਤਾਂ ਪਹਿਲਾਂ ਹੀ ਖਾਧਾ ਹੁੰਦਾ, ਉਹ ਤੇ ਬਸ ਕਰੀਏ ਖਾਣਾ ਪੂਰਤੀ ਹੈ। ਸੋ ਇਹ ਬਹੁਤ ਗੰਭੀਰ ਮਸਲਾ ਹੈ। ਹੁਣ ਇਹਦੇ ਤੇ ਰਿਪੋਰਟ ਆਏਗੀ, ਜੋ ਹੋਣਾ ਸੋ ਇੰਤਜ਼ਾਰ ਕਰਨਾ ਪਵੇਗਾ ਕਿ ਕੀ ਹੁੰਦਾ।
ਪਰ ਜੋ ਵੀ ਨਿਕਲ ਕੇ ਆ ਰਿਹਾ ਉਹ ਇਹ ਦੱਸਦਾ ਹੈ ਕਿ ਫੌਜ ਦੇ ਵਿੱਚ ਹੁਣ ਸਭ ਅੱਛਾ ਨਹੀਂ ਹੈ, ਕਿਉਂਕਿ ਕਦੇ ਆਦਰਸ਼ ਘੁਟਾਲੇ ਦੇ ਵਿੱਚ, ਆਦਰਸ਼ ਸੁਸਾਇਟੀ ਘੁਟਾਲੇ ਦੇ ਵਿੱਚ ਇਹਨਾਂ ਦੇ ਫੌਜੀ ਅਫਸਰ ਹੈ ਜਿਹੜੇ ਉਹ ਸ਼ਾਮਲ ਪਾਏ ਜਾਂਦੇ ਆ, ਕਦੇ ਵਾਰ ਰੂਮ ਲੀਕ ਮਾਮਲੇ ਦੇ ਵਿੱਚ ਇਹਨਾਂ ਦੇ ਅਫਸਰ ਫੜੇ ਜਾਂਦੇ ਆ, ਕਦੇ ਗੰਗਾ ਨਗਰ ਛਾਉਣੀ ਦੇ ਵਿੱਚ ਠੇਕੇਦਾਰਾਂ ਨੂੰ ਗਲਤ ਢੰਗ ਦੇ ਨਾਲ ਟੈਂਡਰ ਦਿੰਦੇ ਇਹਨਾਂ ਦੇ ਅਫਸਰ ਫੜੇ ਜਾਂਦੇ ਆ, ਕਦੇ ਤੇਲ ਵੇਚਦੇ ਛੋਟੇ ਅਹੁਦੇਦਾਰ ਫੌਜੀ ਹੈ ਜਿਹੜੇ ਉਹ ਫੜੇ ਜਾਂਦੇ। ਇਹ ਸਭ ਕੁਝ ਜੋ ਹੋ ਰਿਹਾ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ। ਇਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਕਰਨਾ ਪਵੇਗਾ। ਇਹ ਮੇਰਾ ਪੂਰਾ ਕਹਿ ਦੇਣਾ ਕਿ ਜੀ ਜਿਹੜਾ ਕੋਈ ਡਿਫੈਂਸ ਦੇ ਖਿਲਾਫ ਬੋਲੇ ਉਹ ਦੇਸ਼ ਧਰੋਹੀ ਹੈ, ਜੇ ਕੋਈ ਫੌਜੀਆਂ ਦੇ ਇਹੋ ਜਿਹੇ ਭ੍ਰਿਸ਼ਟਾਖੋਰੀ ਦੇ ਕਿਸੇ ਕੱਢੇ ਉਹ ਜੀ ਗਲਤ ਆ। ਸਾਰੀਆਂ ਇਹ ਚੀਜ਼ਾਂ ਤੁਸੀਂ ਦਬਾ ਕੇ ਇੱਥੋਂ ਤੱਕ ਆ ਗਏ। ਜੇ ਤੁਸੀਂ ਇੱਥੋਂ ਹੋਰ ਗਰਕਣਾ ਫਿਰ ਦਬਾਈ ਚੱਲੋ। ਜੇ ਇਹਨਾਂ ਚੀਜ਼ਾਂ ਨੂੰ ਇੱਥੋਂ ਰੋਕ ਕੇ ਖਤਮ ਕਰਨਾ ਤੇ ਇਹ ਸਭ ਕੁਛ ਦਰੁਸਤ ਕਰਨ ਦੀ ਜ਼ਰੂਰਤ ਆ। ਬਾਕੀ ਮੈਂ ਦੱਸ ਦਿਆਂ ਕਿ ਇੱਕ ਜੇਲ੍ਹ ਹੋਈ, ਇੱਕ ਫੌਜ ਦਾ ਡਿਪਾਰਟਮੈਂਟ ਹੋਇਆ, ਇਹਦੇ 'ਚ ਖਾਣ ਪੀਣ ਨੂੰ ਹੋਰ ਕੁਛ ਨਹੀਂ ਹੁੰਦਾ। ਜਿਹੜੇ ਖਾਣ ਪੀਣ ਦੇ ਹਲਕੇ ਲੋਕ ਹੁੰਦੇ ਆ ਉਹ ਫਿਰ ਰਾਸ਼ਨ ਪਾਣੀਓਂ ਹੀ ਛਕਦੇ ਆ। ਉਹ ਰਾਸ਼ਨ ਪਾਣੀ ਨਹੀਂ ਛਕਦੇ, ਇੱਕ ਤਰ੍ਹਾਂ ਨਾਲ ਉਹ ਫੌਜੀਆਂ ਦਾ ਜਾਂ ਕੈਦੀਆਂ ਦਾ ਪੇਟ ਛਕਦੇ ਆ। ਇਹ ਵੀ ਜੋ ਲੋਕ ਛਕ ਰਹੇ ਆ ਉਹ ਫੌਜੀਆਂ ਦਾ ਪੇਟ ਛਕਦੇ ਪਏ ਆ। ਜੀ ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਘਟਾਲੇ ਬਹੁਤ ਆ, ਘਟਾਲਿਆਂ ਦਾ ਦੇਸ਼ ਹੀ ਬਣ ਗਿਆ ਤੇ ਸੱਚ ਬੋਲਣ ਦੀ ਸਜ਼ਾ ਇਸ ਦੇਸ਼ ਦੇ ਵਿੱਚ ਜ਼ਰੂਰ ਮਿਲਦੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਕੈਬਨਿਟ ਸਕੱਤਰ ਵੱਲੋਂ ਬਜਟ ਸੈਸ਼ਨ ਅੱਗੇ ਪਾਉਣ ਤੇ ਚੋਣ ਕਮਿਸ਼ਨ ਨੂੰ ਨਾ। ਦੇਖੋ ਜਿਸ ਤਰੀਕੇ ਦੇ ਨਾਲ ਅੜੀ ਕਰ ਲਈ ਹੈ ਕੇਂਦਰ ਨੇ, ਉਹ ਤੋਂ ਹੁਣ ਜਾਪਦਾ ਕਿ ਇਹ ਬਜਟ ਜਿਹੜੀ ਮਿੱਥੀ ਤਰੀਕ ਹੈ 1 ਫਰਵਰੀ ਉਹਦੇ ਵਿੱਚ ਹੀ ਹੋਏਗਾ, ਗਾਂਹ ਪਿਛਾਂਹ ਹੋਣ ਦੀ ਸੰਭਾਵਨਾ ਨਹੀਂ। ਵਿਰੋਧੀ ਧਿਰ ਗਏ ਸਨ, ਪਹਿਲਾਂ ਰਾਸ਼ਟਰਪਤੀ ਨੂੰ ਵੀ ਮਿਲੇ, ਚੋਣ ਕਮਿਸ਼ਨਰ ਨੂੰ ਵੀ ਮਿਲੇ, ਜਿਹੜਾ ਮੁੱਖ ਚੋਣ ਕਮਿਸ਼ਨਰ ਆ ਉਹਨੂੰ ਮਿਲ ਕੇ ਆਏ, ਆਪਣੀ ਸ਼ਿਕਾਇਤ ਦਰਜ ਕਰਵਾਈ। ਮੁੱਖ ਚੋਣ ਕਮਿਸ਼ਨਰ ਨੇ ਕੈਬਨਿਟ ਸਕੱਤਰ ਨੂੰ ਇਹ ਸਿਫਾਰਿਸ਼ ਕੀਤੀ ਸੀ ਕਿ ਹਾਂ ਭਾਈ ਤੁਸੀਂ ਕਰ ਸਕਦੇ ਹੋ, ਤਾਂ ਉਹਨਾਂ ਨੇ ਅੱਜ ਲਿਖਤੀ ਜਵਾਬ ਦੇ ਕੇ ਆਖਿਆ ਕਿ ਅਸੀਂ ਗਾਂਹ ਪਿਛਾਂਹ ਇਹ ਬਜਟ ਨਹੀਂ ਕਰਨਾ। ਹੁਣ ਇਹਦਾ ਮਤਲਬ ਇਹ ਆ ਕਿ 1 ਫਰਵਰੀ ਨੂੰ ਜਦੋਂ ਪੰਜਾਬ ਦੇ ਵਿੱਚ 4 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹੋਣਗੀਆਂ, ਉਹ ਤੋਂ 3 ਦਿਨ ਪਹਿਲਾਂ ਇਹ ਬਜਟ ਹੈ ਜਿਹੜਾ ਉਹ ਹੋਏਗਾ। ਸੈਸ਼ਨ ਵੀ ਇਹਨਾਂ ਨੇ ਬੁਲਾ ਲਿਆ, ਮੇਰੇ ਖਿਆਲ ਦੇ ਨਾਲ 30 ਜਨਵਰੀ ਨੂੰ ਬਜਟ ਸੈਸ਼ਨ ਹੈ ਜਿਹੜਾ ਸੰਸਦ ਦਾ ਉਹ ਸ਼ੁਰੂ ਹੋਣ ਜਾ ਰਿਹਾ। ਇਹਦਾ ਮਤਲਬ ਕਿ ਤਿਆਰੀਆਂ ਮੁਕੰਮਲ ਆ। ਹੁਣ ਦੇਖੋ ਬਜਟ ਸੈਸ਼ਨ ਹੋਣ ਜਾ ਰਿਹਾ, ਨਾਲ ਹੀ 2 ਸਟੇਟਾਂ ਦੇ ਵਿੱਚ ਚੋਣ ਹੋਣ ਜਾ ਰਹੀ ਹੈ। ਬਹੁਤ ਇਹ ਅਜੀਬੋ-ਗਰੀਬ ਜਿਹੀ ਸਥਿਤੀ ਹੈ ਕਿ ਇੱਕ ਪਾਸੇ ਚੋਣ ਜ਼ਾਬਤਾ ਹੁੰਦਾ ਕਿ ਸਰਕਾਰ ਕਿਸੇ ਨੂੰ ਐਲਾਨ ਨਾ ਕਰਕੇ ਕਿਸੇ ਨੂੰ ਭਰਮਾ ਨਾ ਸਕੇ, ਸਰਕਾਰ ਕਿਸੇ ਨੂੰ ਲਾਲਚ ਦੇ ਵਿੱਚ ਨਾ ਲਿਆ ਸਕੇ, ਸਰਕਾਰ ਕੋਈ ਖਰੀਦੋ ਫਰੋਖਤ ਨਾ ਕਰ ਸਕੇ, ਕੋਈ ਸੌਦੇਬਾਜ਼ੀ ਨਾ ਕਰ ਸਕੇ। ਇਹ ਸਾਰੀਆਂ ਚੀਜ਼ਾਂ ਤੋਂ ਬਚਾਉਣ ਲਈ ਚੋਣ ਜ਼ਾਬਤਾ ਅਮਲ 'ਚ ਲਿਆਂਦਾ ਜਾਂਦਾ ਹੈ। ਪਰ ਜੇ ਹੁਣ 1 ਤਰੀਕ ਨੂੰ ਮੰਨ ਲਓ, ਇੱਕ ਮੈਂ ਉਦਾਹਰਨ ਦੇਣ ਲੱਗਾ, ਇਹ ਬਹੁਤ ਵੱਡੀ ਕੋਈ ਯੋਜਨਾ ਜਿਹੜੀ ਉਹਦੀ ਐਲਾਨ ਹੀ ਕਰ ਦਿੰਦੇ ਆ, ਚਾਹੇ ਅਮਲ 'ਚ ਨਹੀਂ ਵੀ ਆਉਂਦੀ, ਇੱਕ ਐਲਾਨ ਹੀ ਕਰ ਦਿੰਦੇ ਆ ਤੇ ਐਲਾਨ ਦੇ ਨਾਲ ਰਾਤੋਂ ਰਾਤ ਸਮੀਕਰਨ ਜਿਹੜੇ ਪ੍ਰਭਾਵਿਤ ਹੋ ਜਾਂਦੇ ਆ। ਫਿਰ ਉਸ ਸੂਰਤ ਦੇ ਵਿੱਚ ਆਪਾਂ ਕੀ ਕਹਿ ਸਕਦੇ ਕਿ ਚੋਣ ਜ਼ਾਬਤਾ ਕਿੰਨਾ ਕੁ ਅਸਰਦਾਰ ਹੈ ਭਾਰਤ ਦੇ ਵਿੱਚ। ਮੰਨ ਲਓ ਮੁਲਾਜ਼ਮ ਆ, ਮੁਲਾਜ਼ਮਾਂ ਲਈ ਕੋਈ ਸਕੀਮ ਲੈ ਆਉਂਦੇ ਆ। ਮੰਨ ਲਓ ਇੱਕ ਸਕੀਮ ਜਿਹੜੀ ਕਿਸਾਨਾਂ ਲਈ ਲੈ ਆਉਂਦੇ ਆ, ਕਿਸਾਨਾਂ ਦਾ ਕੋਈ ਕਰਜ਼ਾ ਮਾਫ ਕਰਨ ਦਾ ਐਲਾਨ ਕਰ ਦਿੰਦੇ ਆ ਜਾਂ ਕੋਈ ਹੋਰ ਛੂਟ ਦੇ ਦਿੰਦੇ ਆ। ਦਲਿਤ ਹੈ ਕੋਈ, ਉਹਨਾਂ ਲਈ ਛੂਟ ਦੇ ਦਿੰਦੇ, ਕੋਈ ਨੌਜਵਾਨ ਉਹਨਾਂ ਲਈ ਛੂਟ ਦੇ ਦਿੰਦੇ ਆ। ਪਿੱਛੇ ਕੀ ਰਹਿ ਗਿਆ? ਤਾਂ ਜਿਹੜੇ ਸਮੀਕਰਨ ਜਿਨ੍ਹਾਂ ਨੂੰ ਪ੍ਰਭਾਵਿਤ ਕਰਨ ਤੋਂ ਬਚਾਉਣ ਲਈ ਚੋਣ ਜ਼ਾਬਤਾ ਜਿਹੜਾ ਹੋਣ ਚਾਹੁੰਦਾ ਉਹ ਤਾਂ ਫਿਰ ਪ੍ਰਭਾਵਿਤ ਹੋ ਗਿਆ ਨਾ, ਕਿਸੇ ਨਾ ਕਿਸੇ ਪੱਧਰ ਤੇ ਹੋ ਜਾਣੀ। ਮੰਨ ਲਓ ਜਾਂਦਾ ਉਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੀ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਜੇ ਇਸ ਤਰ੍ਹਾਂ ਦੇ ਐਲਾਨ ਹੁੰਦੇ ਆ। ਬਾਕੀ ਹੁਣ ਇਹ ਸੰਭਾਵਨਾ ਜਿਹੜੀ ਬਹੁਤ ਜ਼ਿਆਦਾ ਘਟ ਗਈ ਹੈ ਕਿ ਇਹ ਬਜਟ ਸੈਸ਼ਨ ਹੈ ਜਿਹੜਾ ਹੁਣ ਗਾਂਹ ਪਿਛਾਂਹ ਹੋਏਗਾ। ਬਜਟ ਸੈਸ਼ਨ ਹੈ ਜਿਹੜਾ 1 ਫਰਵਰੀ ਨੂੰ ਹੋਣ ਜਾ ਰਿਹਾ, ਯਾਨੀ ਚੋਣਾਂ ਤੋਂ 2-3 ਦਿਨ ਪਹਿਲਾਂ। ਔਰ ਦਿਲਚਸਪ ਗੱਲ ਇਹ ਆ ਕਿ ਇੱਕ ਪਾਸੇ ਚੋਣ ਹੋ ਰਹੀ ਹੋਏਗੀ ਤੇ ਇੱਕ ਪਾਸੇ ਵੋਟਰਾਂ ਨੂੰ ਭਰਮਾਉਣ ਲਈ ਉੱਥੇ ਪੂਰਾ ਉਹ ਵਾਹ ਲਾ ਦੇਣਗੇ, ਕਿਉਂਕਿ ਜੇਕਰ ਇਹ ਇਹਨਾਂ ਦੀ ਮਨਸ਼ਾ ਨਾ ਹੁੰਦੀ ਤੇ ਇਹਨਾਂ ਨੇ ਇੱਥੋਂ ਤੱਕ ਨਹੀਂ ਸੀ ਜਾਣਾ, ਇਹਨਾਂ ਨੇ ਤਰੀਕਾ ਪਿਛਾ ਕਰ ਲੈਣੀ ਸੀ। ਇੱਥੋਂ ਹੁਣ ਸ਼ੱਕ ਜਿਹਾ ਪੈਂਦਾ ਕਿ ਕੁਛ ਨਾ ਕੁਛ ਹੈ ਜਿਹੜਾ ਇਹ ਖੇਡ ਜ਼ਰੂਰ ਖੇਡਣਗੇ, ਕਿਉਂਕਿ ਯੂਪੀ 'ਚ ਤੇ ਇਹਨਾਂ ਦੀ ਖਾਸ ਤੌਰ ਤੇ ਆਖਿਆ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਜੀ ਮਨੀਸ਼ ਸਿਸੋਦੀਆ ਦੀ। ਉਸਨੇ ਮੁੱਖ ਮੰਤਰੀ ਦੇ ਅਹੁਦੇ ਬਾਰੇ ਬਿਆਨ ਦਿੱਤਾ ਤੇ ਵਿਰੋਧੀਆਂ ਨੇ ਉਸਨੂੰ ਮੁੱਦਾ ਬਣਾਇਆ। ਮਨੀਸ਼ ਸਿਸੋਦੀਆ ਨੇ ਤਾਂ ਕੀਤੀ ਹੈ ਕਿ ਆਪ ਵਾੜਿਆ ਸਾਡੇ ਗਲ ਪੈ, ਬੈਠੇ ਬਿਠਾਇਆ ਨੂੰ ਉਹਨਾਂ ਨੂੰ ਮੁੱਦਾ ਦੇ ਦਿੱਤਾ ਇਹਨੇ ਮਨੀਸ਼ ਸਿਸੋਦੀਆ ਨੇ। ਵੈਸੇ ਮਨੀਸ਼ ਸਿਸੋਦੀਆ ਦੀ ਜਿਹੜੀ ਸਪੀਚ ਆ ਉਹਨੂੰ ਮੀਡੀਆ ਦਾ ਇੱਕ ਹਿੱਸਾ ਤੋੜ ਮਰੋੜ ਕੇ ਪੇਸ਼ ਕਰਦਾ ਪਿਆ। ਉਹਨੇ ਅਰਵਿੰਦ ਕੇਜਰੀਵਾਲ ਨੂੰ ਸਿੱਧਾ ਮੁੱਖ ਮੰਤਰੀ ਨਹੀਂ ਪੇਸ਼ ਕੀਤਾ, ਜਿਹੜਾ ਕਿ ਹੁਣ ਦੱਸ ਕੇ ਰੌਲਾ ਪਾਇਆ ਜਾ ਰਿਹਾ।
ਉਹਨੇ ਅੱਜ ਮੋਹਾਲੀ ਦੇ ਵਿੱਚ ਆਪਣੀ ਸਪੀਚ ਦੇ ਦੌਰਾਨ ਇਹ ਗੱਲ ਜ਼ਰੂਰ ਕਹੀ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵੀ ਹੋਏਗਾ ਉਹ ਅਰਵਿੰਦ ਕੇਜਰੀਵਾਲ ਵਰਗਾ ਹੀ ਹੋਏਗਾ, ਵਾਅਦੇ ਪੂਰੇ ਕਰੇਗਾ। ਸੋ ਇੰਨੀ ਗੱਲ ਕਹੀ। ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਬਾਈਟ ਦੇ ਦੌਰਾਨ ਵੀ ਉਹਨੇ ਤਕਰੀਬਨ ਇਹੋ ਜਿਹਾ ਇਸ਼ਾਰਾ ਕੀਤਾ। ਹੁਣ ਇਹਨੂੰ ਜਿਸ ਤਰੀਕੇ ਨਾਲ ਮਰਜ਼ੀ ਲਈਏ ਕਿ ਮਨੀਸ਼ ਸਿਸੋਦੀਆ ਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਕੋਈ ਵੀ ਹੋਵੇ ਅਰਵਿੰਦ ਕੇਜਰੀਵਾਲ ਵਰਗਾ ਹੋਏਗਾ। ਇਹਦੇ ਦੋਵੇਂ ਪਾਸੇ ਮਤਲਬ ਨਿਕਲਦੇ ਇੱਕ ਤੇ ਇਹ ਆ ਕਿ ਕਈ ਵਾਰ ਅਸੀਂ ਪਾਣੀ 'ਚ ਉਤਰਨ ਤੋਂ ਪਹਿਲਾਂ ਡਾਂਗ ਦੇ ਨਾਲ ਉਹਦੀ ਡੂੰਘਾਈ ਦੇਖਦੇ ਹਾਂ ਕਿ ਪਾਣੀ ਕਿੰਨਾ ਕੁ ਡੂੰਘਾ। ਡਾਂਗ ਲਾਈ ਵੀ ਵੇਖੀ ਜਾ ਸਕਦੀ ਹੈ ਕਿ ਭਾਈ ਕਿੰਨਾ ਕੁ ਡੂੰਘਾ ਪਾਣੀ ਹੈ, ਜਾਂ ਪਾਣੀ ਨੂੰ ਛੇੜ ਕੇ ਵੇਖਿਆ ਜਾਂਦਾ ਕਿ ਪਾਣੀ 'ਚ ਕਿੰਨੀ ਕੁ ਰਵਾਨਗੀ ਹੈ, ਉਹ ਵੀ ਹੋ ਸਕਦਾ। ਦੂਜੀ ਗੱਲ ਕਿ ਸਬੈਕੀ ਵੀ ਉਹਨੇ ਕਈ ਹੋ ਸਕਦੀ ਹੈ ਕਿ ਜਿਹੜਾ ਵੀ ਮੁੱਖ ਮੰਤਰੀ ਬਣੇਗਾ ਉਹ ਸਮਝ ਲਓ ਕਿ ਜਿੱਦਾਂ ਅਰਵਿੰਦ ਕੇਜਰੀਵਾਲ ਕੰਮ ਕਰਦਾ ਉਸੇ ਤਰ੍ਹਾਂ ਹੀ ਕੰਮ ਕਰੇਗਾ। ਪਰ ਉਸ ਗੱਲ ਨੂੰ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁੱਚਾ ਸਿੰਘ ਛੋਟੇਪੁਰ, ਵੱਡੇਪੁਰ, ਪਤਾ ਨਹੀਂ ਕਿੰਨੇ ਉਹ ਇੱਕ ਮੁੱਦਾ ਬਣਾ ਦਿੱਤਾ ਹੈ ਕਿ ਜਿਹੜੀ ਗੱਲ ਅਸੀਂ ਕਹਿੰਦੇ ਸਾਂ, ਵੇਖ ਲਓ ਉਹੀ ਗੱਲ ਹੋ ਗਈ। ਅਸੀਂ ਤੁਹਾਨੂੰ ਕਹਿੰਦੇ ਸਾਂ ਕਿ ਅਰਵਿੰਦ ਕੇਜਰੀਵਾਲ ਇੱਥੇ ਆ ਕੇ ਸੱਤਾ ਤੇ ਕਾਬਜ ਹੋਣਾ ਚਾਹੁੰਦਾ। ਉਹਨੇ ਮਨੀਸ਼ ਸਿਸੋਦੀਆ ਦੇ ਹੱਥੋਂ ਇੱਕ ਵਾਰੀ ਐਲਾਨ ਹੀ ਕਰਵਾ ਦਿੱਤਾ। ਸੋ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਆ ਕੁਝ ਹਫ਼ਤੇ ਕੁਝ ਦਿਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਤਾਂ ਨੂੰ ਚੜੀ ਸੀ, ਉਹ ਇੱਕ ਵਾਰੀ ਫੇਰ ਜਿਵੇਂ ਕਹਿਣਗੇ ਨਾ ਕਿ ਸਾਰੇ ਹੀ ਰਲ ਮਿਲ ਕੇ ਹੁਣ ਉਹਦੀ ਟੰਗ ਖਿੱਚਣ ਨੂੰ ਤਿਆਰ ਹੋ ਗਏ ਆ। ਮੇਰੇ ਖਿਆਲ ਦੇ ਨਾਲ ਬਹੁਤ ਗਲਤ ਸਮੇਂ ਤੇ ਮਨੀਸ਼ ਸਿਸੋਦੀਆ ਦਾ ਬਿਆਨ ਆ ਗਿਆ। ਉਸ ਸਮੇਂ ਆ ਗਿਆ ਜਦੋਂ ਇਹਨਾਂ ਦਾ ਚੱਕਾ ਪੂਰੀ ਰਫ਼ਤਾਰ ਨਾਲ ਘੁੰਮਦਾ ਪਿਆ ਸੀ। ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਕਿ ਚਲੋ ਮੰਨ ਲਿਆ ਮਨੀਸ਼ ਸਿਸੋਦੀਆ ਨੇ ਬਿਆਨ ਹੈ ਜਿਹੜਾ ਸਹਿ ਸੁਭਾ ਕੇ ਦੇ ਦਿੱਤਾ, ਕੋਈ ਇਹਦੇ ਬਹੁਤੇ ਮਾਇਨੇ ਨਹੀਂ ਰੱਖੇ ਜਾ ਸਕਦੇ ਕਿਉਂਕਿ ਇਹਨੇ ਅਰਵਿੰਦ ਕੇਜਰੀਵਾਲ ਦਾ ਡਾਇਰੈਕਟ ਨਾਂ ਨਹੀਂ ਲਿਆ। ਇਨਡਾਇਰੈਕਟਲੀ ਇਸ਼ਾਰਾ ਜ਼ਰੂਰ ਕੀਤਾ ਕਿ ਕਿਸੇ ਨੂੰ ਵੀ ਤੁਸੀਂ ਮੁੱਖ ਮੰਤਰੀ ਬਣਾਉਂਦੇ ਤੇ ਅਰਵਿੰਦ ਕੇਜਰੀਵਾਲ ਹੀ ਤੁਹਾਡਾ ਮੁੱਖ ਮੰਤਰੀ ਹੋਏਗਾ, ਇਹਦੇ ਵਰਗਾ ਹੀ ਹੋਏਗਾ। ਸੋ ਉਹ ਗੱਲ ਗੋਲਮੋਲ ਜੀ ਬੇਸ਼ੱਕ ਕਰ ਗਿਆ। ਪਰ ਸੰਜੇ ਸਿੰਘ ਜਿਹੜਾ ਕੱਲ ਬੋਲ ਕੇ ਗਿਆ ਕਿ ਜੀ ਪੰਜਾਬ ਦੇ ਕਿਸੇ ਨੇਤਾ ਦੇ ਵਿੱਚ ਮੁੱਖ ਮੰਤਰੀ ਬਣਨ ਦੀ ਕਾਬਲੀਅਤ ਨਹੀਂ, ਉਹ ਕੀ ਸੀ? ਉਹ ਇੱਕ ਸੋਚਣ ਵਾਲੀ ਗੱਲ ਹੈ। ਤੇ ਉਸ ਤੋਂ 2 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਇਹ ਕਹਿ ਕੇ ਜਾਂਦਾ ਹੈ ਕਿ ਭਾਈ ਅਸੀਂ ਚੋਣ ਜਿੱਤਾਂਗੇ ਜਦੋਂ ਸਾਡਾ ਵਿਧਾਇਕ ਦਲ ਜਦੋਂ ਹੋਂਦ 'ਚ ਆ ਜਾਏਗਾ, ਉਹ ਆਪੇ ਆਪਣਾ ਮੁੱਖ ਮੰਤਰੀ ਆਪਣੇ ਵਿਧਾਇਕ ਦਲ ਦਾ ਨੇਤਾ ਚੁਣ ਲਏਗਾ। ਦੇਖੋ ਤਿੰਨਾਂ ਦੇ ਵਿੱਚ ਕਿੰਨਾ ਫਰਕ ਆ। ਅਰਵਿੰਦ ਕੇਜਰੀਵਾਲ ਇਹ ਕਹਿੰਦਾ ਕਿ ਅਸੀਂ ਪਹਿਲਾਂ ਕੋਈ ਨਾਂ ਐਲਾਨਣਾ ਹੀ ਨਹੀਂ। ਫਿਰ ਕੀ ਭਗਵੰਤ ਮਾਨ ਹੈ ਜਿਹੜਾ ਉਹ ਇੱਕ ਰੈਲੀ ਦੇ ਵਿੱਚ ਇਸ ਤਰ੍ਹਾਂ ਲੋਕਾਂ ਤੋਂ ਬਾਹਾਂ ਖੜੀਆਂ ਕਰਾਉਂਦਾ ਕਿ ਮੈਂ ਮੁੱਖ ਮੰਤਰੀ ਬਣ ਜਾਵਾਂ ਤਾਂ ਤੁਸੀਂ ਮੇਰੇ ਨਾਲ ਹੋ। ਸਾਰੇ ਕਹਿੰਦੇ ਹਾਂ ਠੀਕ ਹੈ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਬਣ ਜਾਓ, ਸਾਨੂੰ ਪ੍ਰਵਾਨ ਹੈ। ਫਿਰ ਸੰਜੇ ਸਿੰਘ ਉਸ ਚੀਜ਼ ਨੂੰ ਡਿਨਾਈ ਕਰਦਾ, ਉਸ ਚੀਜ਼ ਨੂੰ ਖੰਡਨ ਕਰਦਾ, ਉਸ ਚੀਜ਼ ਨੂੰ ਕਿ ਭਾਈ ਨਹੀਂ ਮਾਨ ਜੋ ਮਰਜ਼ੀ ਆਪਣੇ ਪੱਤਰ ਤੇ ਕਹੀ ਜਾਵੇ, ਸਾਡੀ ਇਹੋ ਜਿਹੀ ਕੋਈ ਯੋਜਨਾ ਨਹੀਂ। ਇੱਥੇ ਪੰਜਾਬ ਦੇ ਵਿੱਚ ਕੋਈ ਵੀ ਨੇਤਾ ਜਿਹੜਾ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ, ਕਾਬਲ ਨਹੀਂ ਹੈ। ਸੋ ਇਹ ਗੱਲ ਕਹਿਣੀ। ਅਗਲੇ ਦਿਨ ਮਨੀਸ਼ ਸਿਸੋਦੀਆ ਇਹ ਗੱਲ ਕਹਿ ਜਾਂਦਾ ਤੇ ਇੱਥੋਂ ਜਾਪਦਾ ਕਿ ਜਾਂ ਤੇ ਕੋਈ ਤਾਲਮੇਲ ਦੀ ਕਮੀ ਹੈ ਤੇ ਜਾਂ ਕੁਝ ਸੋਚ ਹੈ ਜਿਹੜੀ ਕੋਈ ਪਿੱਛੇ ਹੋਰ ਚੱਲ ਰਹੀ ਹੈ। ਕੋਈ ਰਾਜਨੀਤਿਕ ਪੈਂਤੜਾ ਜਿਹੜਾ ਇਹੋ ਜਿਹਾ ਖੇਡਣਾ ਚਾਹੁੰਦੇ ਆ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਵਿੱਚ ਚਿਹਰਾ ਬਣਾ ਕੇ ਇਹ ਪਾਸਾ ਹੀ ਪਲਟ ਦਿੱਤਾ ਗਿਆ ਸੀ, ਜਾਂ ਤੇ ਉਹੋ ਜਿਹੀ ਸੋਚ ਹੈ ਜਿਹੜੀ ਉਹ ਇੰਪਲੀਮੈਂਟ ਇੱਥੇ ਕਰਨ ਦੀ ਰੱਖਦੇ ਆ ਵਿਚਾਰ, ਅੱਗੇ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਇਹ ਕਰ ਸਕਦੇ ਆ। ਤੇ ਉਹਦੇ ਲਈ ਹੋ ਸਕਦਾ ਮਨੀਸ਼ ਸਿਸੋਦੀਆ ਨੇ ਇਸ਼ਾਰਾ ਕਰ ਦਿੱਤਾ ਹੋਵੇ, ਇਹ ਵੀ ਹੋ ਸਕਦਾ ਹੈ। ਪਰ ਜੇਕਰ ਇਹ ਠੀਕ ਹੈ ਉਹਨਾਂ ਦਾ ਇੱਕ ਪੈਂਤੜਾ ਹੋ ਸਕਦਾ, ਪਰ ਜੇਕਰ ਮੈਂ ਸਮਝਦਾ ਜ਼ਿਆਤੀ ਤੌਰ ਤੇ ਕਿ ਜੇਕਰ ਸ਼ੀਲਾ ਦੀਕਸ਼ਤ ਜਿਹੜੀ ਪੰਜਾਬ 'ਚ ਜੰਮੀ, ਯੂਪੀ 'ਚ ਵਿਆਹੀ ਗਈ, ਜਾ ਕੇ ਦਿੱਲੀ 'ਚ ਮੁੱਖ ਮੰਤਰੀ ਬਣ ਸਕਦੀ ਹੈ। ਜੇਕਰ ਉਮਾ ਭਾਰਤੀ ਯੂਪੀ 'ਚ ਜੰਮੀ, ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਬਣ ਸਕਦੀ, ਜੇ ਸੁਸ਼ਮਾ ਸਵਰਾਜ ਹਰਿਆਣੇ 'ਚ ਜੰਮੀ ਜਾ ਕੇ ਦਿੱਲੀ 'ਚ ਮੁੱਖ ਮੰਤਰੀ ਬਣ ਸਕਦੀ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਕੋਈ ਅਲੌਕਰੀ ਗੱਲ ਤੇ ਨਹੀਂ ਹੋਣੀ। ਪਰ ਇਹ ਜੇ ਕਰਨਾ ਸੀ ਇਹਨਾਂ ਨੇ ਤਾਂ ਇਹਦੇ ਲਈ ਵਿਉਂਤਬੰਦੀ ਹੈ ਜਿਹੜੀ ਉਹ ਇਹਨਾਂ ਨੂੰ ਪਹਿਲਾਂ ਕਰ ਲੈਣੀ ਚਾਹੀਦੀ ਸੀ। ਇਸ ਸਟੇਜ ਤੇ ਆ ਕੇ ਇਹ ਪੈਂਤੜਾ ਇਹਨਾਂ ਨੂੰ ਸਿੱਧਾ ਵੀ ਪੈ ਸਕਦਾ, ਪੁੱਠਾ ਵੀ ਪੈ ਸਕਦਾ। ਪਰ ਹਾਲ ਦੀ ਘੜੀ ਇਹਨਾਂ ਨੂੰ ਸਾਰਿਆਂ ਨੇ ਘੇਰਿਆ ਹੋਇਆ ਇਕੱਠੇ ਹੋ ਕੇ ਇਸ ਘੇਰੇ ਦੇ ਵਿੱਚੋਂ ਕਿਵੇਂ ਨਿਕਲਦੇ ਆ। ਕੱਲ ਨੂੰ ਇਸ ਬਿਆਨ ਨੂੰ ਕੋਈ ਅੱਗੋਂ ਇਹਨਾਂ ਦਾ ਕੋਈ ਬੰਦਾ ਕੋਈ ਇਹਨੂੰ ਠੀਕ ਕਰਦਾ, ਦਰੁਸਤ ਕਰਦਾ, ਜਾਂ ਇਸ ਬੰਦੇ ਦੇ ਬਿਆਨ ਦੀ ਤੋੜਤਾ ਕਰਦਾ, ਇਹ ਬੜਾ ਦਿਲਚਸਪ ਰਹੇਗਾ। ਪਰ ਕੁੱਲ ਮਿਲਾ ਕੇ ਦੇਖੀਏ ਤਾਂ ਇੱਕ ਤਰ੍ਹਾਂ ਨਾਲ ਅੱਜ ਆਮ ਆਦਮੀ ਪਾਰਟੀ 'ਚ ਵੀ ਹਲਚਲ ਹੋਈ ਹੈ। ਕੁਛ ਲੋਕ ਆ ਜਿਹੜੇ ਕਹਿੰਦੇ ਕਿ ਅਸੀਂ ਤਾਂ ਅਰਵਿੰਦ ਕੇਜਰੀਵਾਲ ਦੇ ਮਗਰ ਆ, ਚਾਹੇ ਪ੍ਰਧਾਨ ਮੰਤਰੀ ਬਣ ਜੇ, ਮੁੱਖ ਮੰਤਰੀ ਬਣ ਜੇ, ਸਾਨੂੰ ਪਰਵਾਹ ਨਹੀਂ ਆ। ਪਰ ਕੁਛ ਲੋਕ ਇਹਨਾਂ ਦੇ ਵਿੱਚ ਇਹੋ ਜਿਹੇ ਆ ਜਿਹੜੇ ਕਹਿੰਦੇ ਕਿ ਠੀਕ ਆ ਅਰਵਿੰਦ ਕੇਜਰੀਵਾਲ ਸਾਡਾ ਨੇਤਾ ਹੈ, ਸਾਡੇ ਲਈ ਬਹੁਤ ਸਤਿਕਾਰਯੋਗ ਹੈ, ਪਰ ਮੁੱਖ ਮੰਤਰੀ ਹੈ ਜਿਹੜਾ ਸਾਡੇ ਪੰਜਾਬ ਦਾ ਪੰਜਾਬੀ ਹੋਣਾ ਚਾਹੀਦਾ। ਸੋ ਜਿਹੜੇ ਲੋਕ ਇਹ ਸੋਚ ਇਹਨਾਂ ਦੀ ਪਾਰਟੀ 'ਚ ਰੱਖਦੇ ਆ ਉਹਨਾਂ ਨੂੰ ਕਿਵੇਂ ਇਹ ਰਾਜ਼ੀ ਕਰਦੇ ਆ, ਸਭ ਤੋਂ ਵੱਡੀ ਗੱਲ ਤਾਂ ਇਹ ਹੋਏਗੀ ਕਿਉਂਕਿ ਆਪਣਿਆਂ ਦੀ ਜਿਹੜੀ ਨਾਰਾਜ਼ਗੀ ਹੈ
ਉਹ ਇਹਨਾਂ ਲਈ ਸਭ ਤੋਂ ਜ਼ਿਆਦਾ ਮਾਇਨੇ ਰੱਖੇਗੀ, ਕਿਉਂਕਿ ਵਿਰੋਧੀ ਤੇ ਪਹਿਲਾਂ ਵੀ ਕਹੀ ਜਾਂਦੇ ਸੀ ਪੰਜਾਬ ਪੰਜਾਬੀਆਂ ਦਾ, ਪੰਜਾਬ ਪੰਜਾਬੀਆਂ ਦਾ। ਉਹ ਤੇ ਭਾਵੇਂ ਭਗਵੰਤ ਮਾਨ ਵੀ ਇਹ ਐਲਾਨ ਦੇਣ, ਉਹਦੇ ਤੇ ਵੀ ਕਹਿਣਗੇ ਕਿ ਨਹੀਂ ਜੀ ਇਹ ਤਾਂ ਬਾਹਰਲੇ ਲੋਕ ਆ। ਬਿਲਕੁਲ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨਾਂ ਦੀਆਂ ਖੁਦਕਸ਼ੀਆਂ ਦੁੱਗਣੀਆਂ ਹੋਈਆਂ। ਇਹ ਬਹੁਤ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਜੀ ਕਿ ਦੁਖਦ ਵਰਤਾਰਾ ਹੈ, ਔਰ ਇਸ ਵਰਤਾਰੇ ਦੀ ਜਿਹੜੀ ਅੱਤ ਦਰਜੇ ਦੀ ਤਰਾਸਦੀ ਹੈ ਉਹ ਇਹ ਹੈ ਕਿ ਕਿਸਾਨ ਦੀਆਂ ਖੁਦਕੁਸ਼ੀਆਂ ਰੁਕ ਹੀ ਨਹੀਂ ਰਹੀਆਂ। ਰੁਕਣਾ ਕੀ ਹੈ, ਉਹ ਹੋਰ ਦੂਣ ਸਵਾਈਆਂ ਹੋਈ ਜਾਂਦੀਆਂ। ਕੋਈ ਵੀ ਇਸ ਮਾਮਲੇ ਦੇ ਵਿੱਚ ਕੋਸ਼ਿਸ਼ ਨਹੀਂ ਹੋ ਰਹੀ, ਕੋਈ ਵੀ ਸੁਧਾਰ ਨਹੀਂ ਹੋ ਰਿਹਾ। ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਦਾਅਵੇਦਾਰੀ ਦੀ ਦੌੜ ਵਿੱਚ ਲੱਗਾ ਤੇ ਉਸ ਸਮੇਂ ਨੇ ਹਿੱਕ ਠੋਕ ਕੇ ਕਿਹਾ ਸੀ ਮੈਨੂੰ ਪ੍ਰਧਾਨ ਮੰਤਰੀ ਬਣਾਓ, ਮੈਂ ਤੁਹਾਡੇ ਭਾਗ ਬਦਲ ਦਿਆਂਗਾ, ਤੁਹਾਡੀਆਂ ਤਕਦੀਰਾਂ ਬਦਲ ਦਿਆਂਗਾ, ਤੁਹਾਡੀਆਂ ਤਸਵੀਰਾਂ ਬਦਲ ਦਿਆਂਗਾ। ਪਰ ਉਹਨੇ ਤਸਵੀਰਾਂ ਕੀ ਬਦਲੀਆਂ ਸੀ, ਤਸਵੀਰਾਂ ਦੇ ਅੱਗੇ ਹਾਰ ਪਵਾਤੇ। ਹਾਰ ਇਸ ਕਰਕੇ ਮੈਂ ਕਹਿ ਰਿਹਾ ਵਾਂ ਕਿ ਦੇਖੋ 2014 ਦੇ ਵਿੱਚ ਮਹਿਜ਼ 5650 ਕਿਸਾਨ ਖੁਦਕੁਸ਼ੀਆਂ ਜਿਹੜੀਆਂ ਉਹ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਰਿਕਾਰਡ ਦੇ ਵਿੱਚ ਦਰਜ ਹੋਈਆਂ, ਜਦਕਿ 2015 ਦੇ ਵਿੱਚ ਉਹ ਗਿਣਤੀ ਵੱਧ ਕੇ 8007 ਹੋ ਜਾਂਦੀ ਹੈ। ਮਤਲਬ ਕਿ 42% ਖੁਦਕੁਸ਼ੀਆਂ ਇੱਕ ਸਾਲ ਦੇ ਵਿੱਚ ਵੱਧ ਜਾਂਦੀ ਹੈ। ਹੁਣ ਜਿਹੜੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਭਾਈ ਮੈਂ ਜਦੋਂ ਸੱਤਾ 'ਚ ਆ ਗਿਆ ਕਿ ਮੈਂ ਨਾਲ ਦੀ ਨਾਲ ਤੁਹਾਡੀ ਤਕਦੀਰ ਬਦਲ ਦਿਆਂਗਾ, ਉਹਨੇ ਇਹਨਾਂ ਦੇ ਨਾਲ ਬਹੁਤ ਵੱਡਾ ਧਰੋਹ ਕੀਤਾ। ਉਹਨੇ ਸਭ ਤੋਂ ਵੱਡਾ ਸੁਪਨਾ ਇਹਨਾਂ ਨੂੰ ਦਿਖਾਇਆ ਸੀ। ਇਹ ਸਾਡੇ ਪ੍ਰਧਾਨ ਮੰਤਰੀ ਦੀ ਇੱਕ ਆਦਤ ਕਹਿ ਲਓ ਕਿ ਚਾਲ ਕਹਿ ਲਓ, ਇੱਕ ਨਾਅਰਾ ਇਹ ਦਿੰਦਾ ਹੈ, ਜਦੋਂ ਲੋਕ ਉਸ ਨਾਅਰੇ ਦੇ ਪਿੱਛੇ ਭੱਜਦੇ ਆ ਇਹ ਉਹਦੇ ਉਸ ਨਾਅਰੇ ਤੋਂ ਫਿਰ ਕੇ ਦੂਜਾ ਨਾਅਰਾ ਦੇ ਦਿੰਦਾ, ਜਨਤਾ ਨੂੰ ਭਜਾਈ ਫਿਰਦਾ, ਕਦੇ ਉਸ ਨਾਅਰੇ ਪਿੱਛੇ ਕਦੇ ਉਸ ਨਾਅਰੇ ਪਿੱਛੇ। ਸਵਾਮੀਨਾਥਨ ਕਮਿਸ਼ਨ ਦਾ ਵੀ ਨਾਅਰਾ ਦਿੱਤਾ ਸੀ ਕਿ ਆਉਣ ਸਾਰ ਅਸੀਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਜਿਹੜੀਆਂ ਲਾਗੂ ਕਰ ਦਿਆਂਗੇ। ਪਰ ਧਰੋਹ ਕੀ ਕੀਤਾ ਕਿ ਜਾਂਦਿਆਂ ਸਾਰ ਜਦੋਂ ਹੀ ਸੱਤਾ ਦੇ ਵਿੱਚ ਗਏ, ਜਾਂਦਿਆਂ ਸਾਰ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਦੇਤਾ ਕਿ ਨਹੀਂ ਜੀ ਅਸੀਂ ਇਹ ਸਿਫਾਰਸ਼ਾਂ ਦੇਸ਼ ਹਿੱਤ ਲਾਗੂ ਨਹੀਂ ਕਰ ਸਕਦੇ। ਕਹਿਣ ਦਾ ਮਤਲਬ ਸੀਗਾ ਕਿ ਇਹ ਜੇ ਸਿਫਾਰਸ਼ਾਂ ਲਾਗੂ ਕਰਦੇ ਆ ਤੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ। ਜਦੋਂ ਤੁਸੀਂ ਵਾਅਦਾ ਕੀਤਾ ਉਦੋਂ ਤੁਸੀਂ ਇਹ ਨਹੀਂ ਵਿਚਾਰਿਆ ਕਿ ਨੁਕਸਾਨ ਹੈ ਜਾਂ ਫਾਇਦਾਮੰਦ ਹੈ। ਇਹ ਜ਼ਰੂਰ ਕਰ ਦਿੱਤਾ ਕਿ ਸਾਨੂੰ ਕਿਸਾਨਾਂ ਦੀਆਂ ਵੋਟਾਂ ਪੈ ਜਾਣ, ਬਾਅਦ ਚ ਵੇਖੀ ਜਾਊਗੀ। ਜਿਵੇਂ ਕਹਿੰਦੇ ਆ ਕਿ ਪਾਣੀ ਉਤਰਿਆ ਖਵਾਜਾ ਵਿਸਰਿਆ, ਉਹ ਜਦੋਂ ਪਾਣੀ ਉਤਰ ਗਿਆ ਫਿਰ ਖਵਾਜੇ ਦਾ ਪ੍ਰਸ਼ਾਦ ਕਿਤੇ ਹੋਣਾ ਸੀਗਾ। ਸੋ ਇਹ ਜਿਹੜਾ ਧੋਖਾ ਹੋਇਆ ਕਿਸਾਨਾਂ ਦੇ ਨਾਲ, ਇਹ ਤੇ ਇਤਿਹਾਸਕ ਧੋਖਾ ਸਿਆਸਤ ਨੇ ਜੋ ਕੀਤਾ। ਦੂਜੇ ਪਾਸੇ ਮੈਂ ਜੇ ਕਹਾਂ ਕਿ ਪੰਜਾਬ ਦੀਆਂ ਜਿਵੇਂ ਖੁਦਕੁਸ਼ੀਆਂ, ਤੁਸੀਂ ਅਖਬਾਰ ਪੜ੍ਹਦੇ ਹੋ, ਰੋਜ਼ਾਨਾ ਅਖਬਾਰ ਜਦੋਂ ਪੜ੍ਹਦੇ ਹਾਂ ਆਪਾਂ, 2-3 ਕਿਸਾਨ ਜਾਂ ਮਜ਼ਦੂਰ ਦੀਆਂ ਖੁਦਕੁਸ਼ੀਆਂ ਦੀ ਰੱਤ ਦੇ ਨਾਲ ਅਖਬਾਰਾਂ ਜਿਹੜੀਆਂ ਨੁਚੜਦੀਆਂ ਆਉਂਦੀਆਂ, ਪਰ ਉਹ ਖੁਦਕੁਸ਼ੀਆਂ ਸਾਰੀਆਂ ਰਿਕਾਰਡ ਦੇ ਵਿੱਚ ਦਰਜ ਨਹੀਂ ਕਰਦੇ। ਇਹ ਇਸੇ ਕਰਕੇ ਨਹੀਂ ਕਰਦੇ ਕਿਉਂਕਿ ਜਿਹੜੀ ਵੀ ਖੁਦਕੁਸ਼ੀ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਰਿਕਾਰਡ 'ਚ ਪਹੁੰਚ ਗਈ, ਉਹ ਫਿਰ ਸਟੇਟ ਦੇ ਹਿੱਸੇ ਆ ਜਾਂਦੀ ਹੈ ਕਿ ਇਸ ਸਟੇਟ ਦੇ ਵਿੱਚ ਇੰਨੀਆਂ ਖੁਦਕੁਸ਼ੀਆਂ ਹੋਈਆਂ। ਇਹੀ ਕਾਰਨ ਆ ਕਿ ਪੰਜਾਬ ਦੇ ਵਿੱਚ ਇੱਕ ਜਿਹੜੇ ਨਸ਼ੇੜੀ ਮਰਦੇ ਆ ਔਰ ਦੂਸਰੇ ਜਿਹੜੇ ਕਿਸਾਨ ਮਜ਼ਦੂਰ ਮਰਦੇ ਆ, ਵੱਡੇ ਪੱਧਰ ਤੇ ਇਹਨਾਂ ਨੂੰ ਰਿਕਾਰਡ ਤੋਂ ਬਾਹਰ ਰੱਖਿਆ ਜਾਂਦਾ। ਠੀਕ ਹੈ, ਇਹਨਾਂ ਨੂੰ ਮੁਆਵਜ਼ਾ ਵੀ ਦੇ ਦਿੱਤਾ ਜਾਂਦਾ, ਵੇਲੇ ਕੁ ਨੌਕਰੀਆਂ ਵੀ ਕਿਸੇ ਨੂੰ ਦੇ ਦਿੰਦੇ ਹੋਣਗੇ, ਪਰ ਰਿਕਾਰਡ ਦੇ ਵਿੱਚ ਦਰਜ ਨਹੀਂ ਕਰਦੇ। ਇਹ ਇੱਕ ਅਸਲੀਅਤ ਆ। ਜੇ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਜਿਸ ਤਰੀਕੇ ਦੇ ਨਾਲ ਕਰਦੇ ਆ, ਮਜ਼ਦੂਰ ਕਰਦੇ ਆ, ਇਹ ਸਾਰੀਆਂ ਦਰਜ ਹੋਣ ਤੇ ਆਂਕੜਾ ਪੰਜਾਬ ਦਾ ਵੀ ਕਿਤੇ ਘੱਟ ਨਾ ਹੋਵੇ। ਪਰ ਜਿਹੜੀ ਗੱਲ ਆ ਕਿ ਇਹ ਕਿਉਂ ਹੋ ਰਹੀਆਂ, ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਇਹ ਕਿਸਾਨ ਖੁਦਕੁਸ਼ੀਆਂ ਹੋਈਆਂ, ਇਹਦੇ ਚੋਂ 73% ਕਿਸਾਨ ਉਹ ਸਨ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਜਿਹੜੀ 1 ਏਕੜ ਤੋਂ ਘੱਟ ਆ। ਦੂਜੇ 38% ਕਿਸਾਨ ਉਹ ਸਨ ਜਿਹੜੇ ਕਰਜ਼ਾਈ ਆ। ਹੁਣ ਇਹੀ ਮੂਲ ਸਮੱਸਿਆ ਕਿਸਾਨ ਦੀ। ਦੇਖੋ ਕਿਸਾਨ ਉਹ ਨਹੀਂ ਹੈ ਜਿਹਦੇ ਸ਼ੈਲਰ ਹੈ, ਜਿਹਦੀਆਂ ਬੱਸਾਂ, ਜਿਹਦੇ ਟਰੱਕ ਹੈ, ਜਿਹਦੀਆਂ ਆੜਤਾਂ। ਕਿਸਾਨ ਅਸਲ ਦੇ ਵਿੱਚ ਉਹੀ ਹੈ ਜਿਹਦੇ ਕੋਲ ਕਿੱਲਾ, 2 ਕਿੱਲੇ, 4 ਕਿੱਲੇ ਪੈਲੀ ਆ, ਔਰ ਜਾਂ ਉਹ ਠੇਕੇ ਤੇ ਲੈਂਦਾ, ਹਾਲੀਏ ਤੇ ਲੈਂਦਾ, ਤੇ ਉਹਦੀ ਸਾਰੀ ਦੁਨੀਆ, ਉਹਦੀ ਸਾਰੀ ਜ਼ਿੰਦਗੀ ਦੀ ਜਿਹੜੀ ਚੱਕਰ ਚੇਨ ਆ ਉਹ ਖੇਤੀ ਤੇ ਨਿਰਭਰ ਆ। ਉਹਦੇ ਕੋਲ ਕੋਈ ਆਮਦਨ ਦਾ ਸੋਮਾ ਨਹੀਂ, ਉਹਨੇ ਉਹੀ ਬੀਜਣੀ ਹੈ, ਉਹੀ ਉਗਾਉਣੀ ਹੈ ਤੇ ਉਹਦੇ ਨਾਲ ਹੀ ਸਾਰੇ ਟੱਬਰ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ। ਅਸਲੀ ਕਿਸਾਨ ਉਹ ਹੈ। ਜਦੋਂ ਕੋਈ ਮੰਦੀ ਪੈਂਦੀ ਹੈ, ਜਦੋਂ ਕੋਈ ਕੁਦਰਤੀ ਮਾਰ ਪੈਂਦੀ ਹੈ, ਫਿਰ ਉਹਦੀ ਜ਼ਿੰਦਗੀ ਹੈ ਜਿਹੜੀ ਅਸਤ ਵਿਅਸਤ ਹੋ ਜਾਂਦੀ ਹੈ। ਜਿਹੜੇ ਕਿਸਾਨ ਦੀ ਨਿਰਭਰਤਾ ਸਿਰਫ ਜ਼ਮੀਨ ਤੇ ਹੁੰਦੀ ਹੈ। ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਛੋਟੇ ਕਿਸਾਨਾਂ ਦੀ ਜਿਹੜੀ ਮਦਦ ਆ, ਇਮਦਾਦ ਆ, ਵੱਡੇ ਪੱਧਰ ਤੇ ਕੀਤੀ ਜਾਵੇ। ਉਹਦੇ 'ਚ ਇਹ ਆ ਕਿ ਜਿਹੜੀਆਂ ਸਬਸਿਡੀਆਂ ਵੱਡੇ ਕਿਸਾਨਾਂ ਕੋਲੋਂ ਖੋ ਕੇ, ਜਿਵੇਂ ਮੈਂ ਤੁਹਾਨੂੰ ਦੱਸਿਆ ਸ਼ੈਲਰਾਂ ਵਾਲੇ, ਫਲਾਣੇ ਟਰਾਂਸਪੋਰਟਰ, ਇਹਨਾਂ ਕੋਲੋਂ
ਸਬਸਿਡੀਆਂ ਲੈ ਕੇ ਇਹਨਾਂ ਨੂੰ ਵਧੇਰੇ ਸਬਸਿਡੀਆਂ ਦੇਣ ਦੀ ਜ਼ਰੂਰਤ ਆ। ਇਹਨਾਂ ਦੇ ਬੱਚਿਆਂ ਲਈ ਸਿੱਖਿਆ, ਸਿਹਤ, ਇਹੋ ਜਿਹੀਆਂ ਸਹੂਲਤਾਂ ਮੁਫਤ ਕਰਨ ਦੀ ਜ਼ਰੂਰਤ ਹੈ। ਔਰ ਸਭ ਤੋਂ ਵੱਡੀ ਜ਼ਰੂਰਤ ਆ ਕਿ ਇਹਨਾਂ ਦੀ ਆਮਦਨ 'ਚ ਵਾਧਾ ਕੀਤਾ ਜਾਵੇ। ਇਹਨਾਂ ਨੂੰ ਫਸਲਾਂ ਦੇ ਭਾਅ ਜਿਹੜੇ ਪੂਰੇ ਦਿੱਤੇ ਜਾਣ। ਫਸਲਾਂ ਦੇ ਭਾਵਾਂ ਦੀ ਜਿਹੜੀ ਕਹਾਣੀ ਹੈ ਉਹ ਵੀ ਬੜੀ ਦਿਲਚਸਪ ਆ। 1970-71 ਦੇ ਵਿੱਚ ਜਿਹੜੀ ਕਣਕ ਉਸ ਰੇਟ ਸੀਗੀ, ਉਸ ਸਮੇਂ ਦੇ ਰੇਟ ਮੁਤਾਬਕ ਵਿਕਦੀ ਸੀ। ਤੇ ਅੱਜ ਦੇ ਸਮੇਂ ਲਈਏ ਤੇ ਉਹਦੇ 'ਚ 29 ਗੁਣਾ ਵਾਧਾ ਹੋਇਆ ਉਹਦੇ ਰੇਟ ਦੇ ਵਿੱਚ। ਪਰ ਜਿਸ ਸਮੇਂ ਦੀ ਮੈਂ ਇਹ ਗੱਲ ਕਰਦਾ, ਉਸ ਸਮੇਂ ਕਿਸੇ ਮੁਲਾਜ਼ਮ ਦੀ ਤਨਖਾਹ ਦਾ ਲਾਈਏ ਹਿਸਾਬ ਕਿਤਾਬ, ਤੇ ਅੱਜ ਉਹ 400 ਤੋਂ ਵੀ ਵੱਧ ਗੁਣਾ ਜਿਹੜੀ ਹੈ ਵੱਧ ਗਈ ਹੈ। ਇੱਕ ਬੰਦੇ ਦੀ ਇਨਕਮ 400 ਗੁਣਾ ਵੱਧ ਗਈ, 450 ਗੁਣਾ ਵੱਧ ਗਈ ਹੈ। ਇੱਕ ਬੰਦੇ ਦੀ ਇਨਕਮ ਮਹਿਜ਼ ਇਹ 40-45 ਸਾਲਾਂ 'ਚ 29% ਵੱਧਦੀ ਹੈ, 29 ਗੁਣਾ ਵੱਧਦੀ ਹੈ। ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਖੱਪਾ ਕਿੱਡਾ ਵੱਡਾ। ਇਸ ਖੱਪੇ ਨੂੰ ਪੂਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਆ। ਪਰ ਗੱਲ ਹੱਦ ਦਰਜੇ ਦੀ ਲਾਪਰਵਾਹੀ ਦੀ, ਨਾ ਅਹਿਲੀਅਤ ਦੀ ਇਹ ਹੈ ਕਿ ਕੋਸ਼ਿਸ਼ਾਂ ਹੋ ਹੀ ਨਹੀਂ ਰਹੀਆਂ। ਜਿੰਨਾ ਚਿਰ ਨਹੀਂ ਹੋਣਗੀਆਂ ਉਹਨਾਂ ਚਿਰ ਤੱਕ ਆਪਾਂ ਇਹ ਰਿਪੋਰਟਾਂ ਪੜ੍ਹਦੇ ਰਹਾਂਗੇ, ਦੁਖੀ ਹੁੰਦੇ ਰਹਾਂਗੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸਮੇਂ ਦਰਕਾਰ ਇਹ ਹੈ ਕਿ ਕੋਈ ਕੌਮੀ ਕ੍ਰਿਸ਼ੀ ਯੋਜਨਾ, ਕੌਮੀ ਖੇਤੀ ਯੋਜਨਾ ਜਿਹੜੀ ਉਹ ਉਲੀਕੀ ਜਾਵੇ। ਜਿੰਨਾ ਚਿਰ ਕੋਈ ਕੌਮੀ ਖੇਤੀ ਨੀਤੀ ਹੈ ਜਿਹੜੀ ਉਹ ਨਹੀਂ ਆਉਂਦੀ ਹੋਣ ਦੇ ਵਿੱਚ, ਉਹਨਾਂ ਚਿਰ ਇਹਨਾਂ ਕਿਸਾਨਾਂ ਦਾ ਬਚਣਾ ਮੇਰੇ ਖਿਆਲ ਦੇ ਨਾਲ ਬਹੁਤ ਮੁਸ਼ਕਿਲ ਹੈ। ਹੁਣ ਤੇ ਇਹਨਾਂ ਦੀ ਹੋਂਦ ਹੀ ਹੈ ਜਿਹੜੀ ਉਹ ਖਤਰੇ 'ਚ ਪੈ ਗਈ ਹੈ। ਬਿਲਕੁਲ ਜੀ, ਇੱਕ ਹੈਰਾਨਗੀ ਦੀ ਗੱਲ ਹੈ ਕਿ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਤੇ ਦੇਸ਼ ਦਾ ਜਵਾਨ ਜਿਹੜਾ ਰਾਖੀ ਕਰਦਾ ਆ ਉਸ ਨੂੰ ਖਾਣਾ ਵੀ ਨਹੀਂ ਚੰਗਾ ਮਿਲ ਰਿਹਾ। ਇਹ ਬੜੀਆਂ ਸੋਚਣ ਵਾਲੀਆਂ ਗੱਲਾਂ ਆ। ਤੇ ਅੱਗੇ ਆਪਾਂ ਗੱਲ ਕਰਦੇ ਜੀ ਜਥੇਦਾਰ ਵੈਸੇ ਤਾਂ ਇਸ ਤਰ੍ਹਾਂ ਹੀ ਰਹਿੰਦੇ ਆ, ਕੋਈ ਨਾ ਕੋਈ ਗੱਲ ਇਹਨਾਂ ਦੇ ਪਿੱਛੇ ਰਹਿੰਦੀ ਆ। ਪਰ ਗਿੱਪੀ ਗਰੇਵਾਲ ਦੀ ਫਿਲਮ ਦਾ ਪੋਸਟਰ ਰਿਲੀਜ਼ ਕਰਨ ਤੇ ਜਥੇਦਾਰ ਫਿਰ ਘਿਰਿਆ। ਜਥੇਦਾਰ ਵੀ ਹਰੇਕ ਮਸਿਆ ਤੇ ਕੋਈ ਨਾ ਕੋਈ ਇਹੋ ਜਿਹਾ ਸਿਆਪਾ ਪਾ ਲੈਂਦਾ ਜਿਹਦੇ 'ਚ ਘਿਰ ਜਾਂਦਾ। ਪਰ ਕਿਉਂਕਿ ਲਾਇਆ ਉਹਨਾਂ ਲੋਕਾਂ ਨੇ ਆ ਜਿਨ੍ਹਾਂ ਦੇ ਹੱਥ ਤਾਕਤ ਰਹੀ ਹੈ 10 ਸਾਲ, ਇਸ ਕਰਕੇ ਨਿਕਲ ਜਾਂਦਾ ਹਰੇਕ ਵਿਵਾਦ ਦੇ ਵਿੱਚੋਂ। ਹੁਣ ਇਹਨੇ ਨਵਾਂ ਵਿਵਾਦ ਛੇੜਿਆ ਭਾਈ ਜੈਤਾ ਜੀ ਦੇ ਜੀਵਨ ਤੇ ਬਣੀ ਇੱਕ ਫਿਲਮ ਦੇ ਪੋਸਟਰ ਰਿਲੀਜ਼ ਕਰਨ ਨੂੰ ਲੈ ਕੇ। ਇਹਨੇ ਪੋਸਟਰ ਰਿਲੀਜ਼ ਕਰਵਾ ਦਿੱਤਾ। ਜਦੋਂ ਲੋਕਾਂ ਨੇ ਉਸ ਫਿਲਮ ਦੇ ਪੋਸਟਰ ਨੂੰ ਵੇਖਿਆ, ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਵਿਰੋਧ ਜਤਾਇਆ। ਦਰਅਸਲ ਭਾਈ ਜੈਤਾ ਜੀ ਦੇ ਕਿਰਦਾਰ ਦੇ ਵਿੱਚ ਗਿੱਪੀ ਗਰੇਵਾਲ ਆ। ਗਿੱਪੀ ਗਰੇਵਾਲ ਕਮਰਸ਼ੀਅਲ ਹੀਰੋ ਹੈ, ਕਮਰਸ਼ੀਅਲ ਫਿਲਮਾਂ ਦਾ ਹੀਰੋ ਹੈ ਔਰ ਗਾਣੇ ਵੀ ਗਾਉਂਦਾ। ਉਹ ਗਾਣੇ ਕਿਸ ਤਰ੍ਹਾਂ ਦੇ ਗਾਉਂਦਾ ਸਾਰਿਆਂ ਨੂੰ ਪਤਾ ਹੈ। ਹਾਲਾਂਕਿ ਅਰਦਾਸ ਫਿਲਮ ਦਾ ਉਹਦਾ ਕਿਰਦਾਰ ਹੈ ਜਿਹੜਾ ਉਹ ਹਟਵਾ ਬੜਾ ਦਮਦਾਰ ਸੀ, ਪਰ ਫਿਰ ਵੀ ਉਹ ਕਮਰਸ਼ੀਅਲ ਗਾਇਕ ਆ, ਕਮਰਸ਼ੀਅਲ ਐਕਟਰ ਆ। ਉਹ ਇਸ ਤਰ੍ਹਾਂ ਦੇ ਕਿਰਦਾਰ ਦੇ ਵਿੱਚ ਫਿੱਟ ਨਹੀਂ ਜਾਪਦਾ ਜਿਸ ਤਰ੍ਹਾਂ ਦਾ ਕਿਰਦਾਰ ਉਸ ਫਿਲਮ ਦੇ ਵਿੱਚ ਉਹਨੇ ਨਿਭਾਇਆ। ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਸੋਸ਼ਲ ਮੀਡੀਆ ਤੇ ਜਾਂ ਵੈਸੇ ਆਮ ਜ਼ਿੰਦਗੀ 'ਚ ਬਹੁਤ ਵੱਡੇ ਪੱਧਰ ਤੇ ਰੋਸ ਜਤਾ ਰਹੀਆਂ। ਜਿਹੜੀ ਗੱਲ ਅਸਲ ਦੇ ਵਿੱਚ ਕਹਾਣੀ ਜਾਂਦੀ ਹੈ, ਜਿਹੜੀ ਕਹਾਣੀ ਜਿੱਥੇ ਜਾਂਦੀ ਹੈ ਉਹ ਇਹ ਹੈ ਕਿ ਇਹ ਬਹੁਤ ਸਾਰੀਆਂ ਫਿਲਮਾਂ ਦੇ ਨਾਲ ਹੁੰਦਾ ਹੈ। ਦੇਖੋ, ਸਰਬਜੀਤ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਦਰਬਾਰ ਸਾਹਿਬ ਦੇ ਵਿੱਚ। ਉੱਥੇ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਇਜਾਜ਼ਤ ਕਿਹਨੇ ਦਿੱਤੀ, ਕਿਹਦੇ ਤੋਂ ਲਿਖਤੀ ਆਗਿਆ ਲੈ ਕੇ ਤੁਸੀਂ ਇੱਥੇ ਸ਼ੂਟਿੰਗ ਕਰਦੇ ਪਏ, ਉਹ ਕਹਿੰਦੇ ਕਿ ਲਿਖਤੀ ਆਗਿਆ ਦੀ ਕੀ ਲੋੜ, ਸਾਨੂੰ ਤਾਂ ਪਤਾ ਹੀ ਨਹੀਂ। ਅਸੀਂ ਤੇ ਇੱਕ ਟੈਲੀਫੋਨ ਕਰਾਇਆ ਸੀ, ਪਰ ਟੈਲੀਫੋਨ ਤੇ ਕਹਿੰਦੇ ਕਿ ਜਾਓ। ਹੁਣ ਟੈਲੀਫੋਨ ਕਿਹਨੇ ਕੀਤਾ ਤੇ ਕਿਹਨੇ ਟੈਲੀਫੋਨ ਸੁਣ ਕੇ ਆਖਿਆ ਕਿ ਭਾਈ ਜਿੱਥੇ ਮਰਜ਼ੀ ਤੁਰੇ ਫਿਰੋ, ਸ਼ੂਟਿੰਗ ਕਰੋ, ਸਾਰਾ ਕੁਝ ਤੁਹਾਡਾ ਹੀ ਹੈ। ਉਹ ਬੰਦਾ ਕੌਣ ਸੀ, ਕਿਸੇ ਨੇ ਨਹੀਂ ਪੁੱਛਿਆ। ਬਹੁਤ ਰੌਲਾ ਪਿਆ, ਕਿਸੇ ਨੇ ਨਾ ਹੀ ਪੁੱਛਿਆ ਨਾ ਹੀ ਦੱਸਿਆ। ਦੂਜੀ ਵਾਰੀ ਜਿਹੜੀ ਇੱਕ ਹੋਰ ਵਿਵਾਦਤ ਫਿਲਮ ਆਈ ਸੀਗੀ ਉਹ ਸੀ ਨਾਨਕ ਸ਼ਾਹ ਫਕੀਰ। ਉਸ ਫਿਲਮ ਦੇ ਵਿੱਚ ਵੀ ਜਿਹੜਾ ਨਿਰਮਾਤਾ ਸੀ ਉਹਨੇ ਦੋਸ਼ ਲਾਇਆ ਸੀ ਕਿ ਪਹਿਲਾਂ ਇਹਨਾਂ ਨੇ ਫਿਲਮ ਬਣਾਉਣ ਦੀ ਮੈਨੂੰ ਇਜਾਜ਼ਤ ਦਿੱਤੀ, ਮੈਂ ਪੁੱਛ ਕੇ ਫਿਲਮ ਬਣਾਈ ਹੈ। ਬਾਅਦ ਦੇ ਵਿੱਚ ਜਦੋਂ ਹੁਣ ਕੰਟਰੋਵਰਸੀ ਹੋ ਗਈ, ਹੁਣ ਇਹ ਪੱਲਾ ਚੁੱਕ ਕੇ ਹੁਣ ਇਹ ਮੈਨੂੰ ਕਹਿੰਦੇ ਕਿ ਨਹੀਂ ਜੀ ਅਸੀਂ ਕੁਝ ਕਰ ਨਹੀਂ ਸਕਦੇ। ਸੋ ਇਹ ਵਾਰ-ਵਾਰ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਫਿਲਮਾਂ ਨੂੰ ਲੈ ਕੇ, ਡਰਾਮਿਆਂ ਨੂੰ ਲੈ ਕੇ ਇਸ ਤਰ੍ਹਾਂ ਦੇ ਆਉਂਦੇ ਆ, ਇਹਨਾਂ ਦਾ ਹੱਲ ਹੈ ਜਿਹੜਾ ਸਦੀਮੀ ਤੌਰ ਤੇ ਕਰਨ ਦੀ ਜ਼ਰੂਰਤ ਹੈ। ਉਹਦੇ ਲਈ ਇਹਨਾਂ ਨੂੰ ਪੈਨਲ ਬਣਾ ਦੇਣਾ ਚਾਹੀਦਾ ਹੈ। ਜਿੱਥੇ SGPC ਪ੍ਰਚਾਰ ਦੇ ਪ੍ਰਸਾਰ ਦੇ ਇੰਨੇ ਕੰਮ ਕਰਦੀ ਪਈ ਹੈ ਤੇ ਇਸ ਤੌਰ ਦੇ ਵਿੱਚ ਜੇਕਰ ਇਹ ਕਿਸੇ ਸਿੱਖ ਅਦਾਕਾਰ ਨੂੰ ਲੈ ਕੇ ਜਾਂ ਕੋਈ ਸਿੱਖ ਫਿਲਮ ਨਿਰਮਾਤਾ ਹੈ ਉਹਨੂੰ ਨਾਲ ਲੈ ਕੇ ਕੋਈ 2-4 ਬੰਦੇ ਹੋਰ ਦੇ ਕੇ ਇੱਕ ਪੈਨਲ ਬਣਾ ਦੇਣ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਕਿਸੇ ਇਤਿਹਾਸ ਤੇ ਫਿਲਮ ਬਣਾਉਣੀ ਹੈ, ਸਿੱਖ ਸਿਧਾਂਤਾਂ ਨੂੰ ਲੈ ਕੇ, ਸਿੱਖ ਇਤਿਹਾਸ ਨੂੰ, ਸਿੱਖ ਕਿਰਦਾਰਾਂ ਨੂੰ ਲੈ ਕੇ, ਗੁਰੂ ਸਾਹਿਬਾਨ ਦੇ ਕਿਸੇ ਹੋਰ ਨੇੜਲੇ ਨੂੰ ਲੈ ਕੇ ਕੋਈ ਫਿਲਮ ਬਣਾਉਣੀ ਉਹਨਾਂ ਦੇ ਜੀਵਨ ਦੇ ਆਧਾਰ ਤੇ, ਜਾਂ ਕੋਈ ਜਿੱਦਾਂ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਜਦੋਂ ਵੀ ਕੋਈ ਇਤਿਹਾਸਕ ਪਿਛੋਕੜ ਤੇ ਫਿਲਮ ਬਣਾਉਣੀ ਹੈ ਤਾਂ ਉਸ ਸਮੇਂ ਘੱਟੋ ਘੱਟ ਇਸ ਪੈਨਲ ਦੇ ਕੋਲੋਂ ਸਕ੍ਰਿਪਟ ਪੜ੍ਹਾਈ ਜਾਵੇ ਔਰ ਅਪਰੂਵਲ ਲਈ ਜਾਵੇ
ਕਿਰਦਾਰ ਦੱਸੇ ਜਾਣ ਕਿ ਕਿਹੜੇ ਕਿਹੜੇ ਕਿਰਦਾਰ ਨੂੰ ਕਿਹੜਾ ਕਿਹੜਾ ਐਕਟਰ ਹੈ ਜਿਹੜਾ ਉਹ ਪਲੇ ਕਰ ਰਿਹਾ। ਜੇ ਤੇ ਕੋਈ ਇਤਰਾਜ਼ ਹੈਗਾ ਉਦੋਂ ਹੀ ਰੋਕ ਦਿੱਤਾ ਜਾਵੇ। ਹੁਣ ਦੇਖੋ ਉਦੋਂ ਤੇ ਇਸ ਤਰ੍ਹਾਂ ਕਰਕੇ ਹਾਂਜੀ ਹਾਂਜੀ ਠੀਕ ਹੈ ਚੱਕ ਦਿਓ ਕੰਮ, ਕਰ ਦਿਓ ਕੰਮ। ਜਦੋਂ ਅਗਲਾ ਕਰੋੜਾਂ ਰੁਪਈਆ ਲਾ ਲੈਂਦਾ ਉਦੋਂ ਇਸ ਤਰ੍ਹਾਂ ਫਿਰ ਉਹਦੀ ਫਿਲਮ ਨੂੰ ਰੋਕਣਾ ਵੀ ਜਿਹੜਾ ਉਹ ਵੀ ਔਖਾ ਆ। ਸੋ ਇਸ ਕਰਕੇ ਇਹਦਾ ਹੱਲ ਇਹੋ ਹੀ ਹੈ, ਕੋਈ ਪੈਨਲ ਬਣਾਉਣ, ਕੋਈ ਬੋਰਡ ਬਣਾਉਣ ਆਪਦਾ, ਜਿਹਦੇ ਚੋਂ ਇਹ ਸਕ੍ਰਿਪਟ ਲੰਘ ਕੇ ਸਾਰੇ ਕਿਰਦਾਰ ਹੈ ਜਿਹੜੇ ਉਹ ਛਾਨਣੇ 'ਚ ਛਾਨੇ ਜਾਣ ਕਿ ਕਿਹੜਾ ਕਿਰਦਾਰ ਕੌਣ ਨਿਭਾ ਰਿਹਾ। ਨਹੀਂ ਤੇ ਇਸ ਤਰ੍ਹਾਂ ਦੇ ਵਿਵਾਦ ਉੱਠਦੇ ਰਹਿਣਗੇ। ਔਰ ਇਹ ਜਿਹੜੇ ਵਿਵਾਦ ਆ ਇਹ ਜਥੇਦਾਰ ਦਾ ਤਾਂ ਵੈਸੇ ਹੀ ਅਕਸ ਹੈ ਜਿਹੜਾ ਅੱਜ ਕੱਲ੍ਹ ਉਹ ਨਾ ਮਾਤਰ ਹੀ ਹੈ, ਨਾ ਹੀ ਗਿਣੋ। ਪਰ ਆਮ ਤੌਰ ਤੇ ਜਿਹੜਾ ਸਿੱਖ ਸੰਸਥਾਵਾਂ ਦਾ ਜਿਹੜਾ ਅਕਾਲ ਤਖ਼ਤ ਦਾ ਹੈ, SGPC ਦਾ ਜਿਹੜਾ ਇੱਕ ਅਕਸ ਹੈ, ਉਹ ਵੈਸੇ ਹੀ ਬਹੁਤ ਬੁਰੀ ਤਰ੍ਹਾਂ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕਾ ਹੈ। ਜੇ ਰਹਿੰਦਾ ਕਹਿੰਦਾ ਬਚਾਉਣਾ ਹੈ ਤੇ ਫਿਰ ਅੱਗੇ ਆ ਕੇ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਆ। ਨਹੀਂ ਤੇ ਰਹਿੰਦਾ ਖੁੰਦਾ ਜਿਹੜਾ ਅਕਸ ਆ ਉਹਨੂੰ ਵੀ ਖਰਾਬ ਕਰ ਦੇਣਗੇ। ਇਸ ਤਰ੍ਹਾਂ ਦੇ ਫੈਸਲੇ ਜਿਹੜੇ ਲਈ ਜਾਂਦੇ ਆ ਆਪਣੇ ਪੱਧਰ ਤੇ ਫਿਲਮ ਦੀ ਸ਼ੂਟਿੰਗ ਕਰਵਾ ਦੇਣੀ ਤੇ ਆਪਣੇ ਪੱਧਰ ਤੇ ਇਹ ਸਭ ਕੁਝ ਰੋਕ ਦੇਣਾ, ਇਹ ਮੇਰੇ ਖਿਆਲ ਦੇ ਨਾਲ ਠੀਕ ਨਹੀਂ। ਇਹਨੂੰ ਸਹੀ ਕਰਨ ਦੀ ਜ਼ਰੂਰਤ ਆ। ਪਰ ਹਾਲ ਦੀ ਘੜੀ ਗਿੱਪੀ ਗਰੇਵਾਲ ਦੀ ਇਹ ਜਿਹੜੀ ਫਿਲਮ ਹੈ ਉਹ ਵਿਵਾਦਾਂ ਦੇ ਵਿੱਚ ਘਿਰ ਗਈ ਹੈ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਜਥੇਦਾਰਾਂ ਦੀ ਗੱਲ ਕੀਤੀ ਆ, ਪੈਨਲ ਦੀ ਗੱਲ ਕੀਤੀ ਆ, ਪੈਨਲ ਦੀ ਗੱਲ ਬਹੁਤ ਵਾਰੀ ਉੱਠੀ ਆ ਕਿ ਸਾਡੇ ਬੁੱਧੀਜੀਵੀਆਂ ਨੂੰ ਇੱਕ ਪੈਨਲ ਬਣਾ ਲੈਣਾ ਚਾਹੀਦਾ ਆ, ਇਸ ਤੋਂ ਕਿ ਲੋਕ ਇਸ ਤਰ੍ਹਾਂ ਦੀਆਂ ਕਤਾਈਆਂ ਨਾ ਕਰਨ। ਤੇ ਅੱਗੇ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਕਿ ਹੁਣ ਇਲੈਕਸ਼ਨਾਂ ਕਰਕੇ ਹਮਾਇਤੀ ਸ਼ਿਕਾਇਤੀ ਬਹੁਤ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਤੇ ਬਲਟੋਹਾ ਦੇ ਕਤਲ ਕਾਂਡ ਦੇ ਵਿੱਚੋਂ ਭਗੌੜਾ ਹੋਣ ਤੇ ਵਿਰੋਧੀਆਂ ਉਮੀਦਵਾਰਾਂ ਨੇ ਲਾਇਆ ਦੋਸ਼। ਮੈਂ ਸੋਚਦਾ ਹੀ ਪਿਆ ਸੀ, ਮੈਂ ਕਿਹਾ ਸਿਕੰਦਰ ਸਿੰਘ ਮਲੂਕਾ ਇੰਨਾ ਸੁਰਖੀਆਂ 'ਚ ਰਹਿ ਗਿਆ, ਬੀਬੀ ਜਗੀਰ ਕੌਰ ਦਾ ਜਵਾਈ ਸੁਰਖੀਆਂ 'ਚ ਆ ਗਿਆ, ਸਾਰੇ ਆਈ ਜਾਂਦੇ ਆ। ਵਿਰਸਾ ਸਿੰਘ ਵਲਟੋਆ ਕਿੱਥੇ ਰਹਿ ਗਿਆ? ਤੇ ਵਿਰਸਾ ਸਿੰਘ ਵਲਟੋਆ ਦਾ ਅੱਜ ਹੀ ਮਾਮਲਾ ਜਿਹੜਾ ਅਖਬਾਰਾਂ 'ਚ ਪ੍ਰਕਾਸ਼ਿਤ ਹੋ ਗਿਆ। ਦਰਅਸਲ ਇਹਦਾ ਜਿਹੜਾ ਉੱਥੇ ਵਿਰੋਧੀ ਉਮੀਦਵਾਰ ਹੈ ਕੈਪਟਨ ਬਿਕਰਮਜੀਤ ਪੌਵਿੰਡੀਆ, ਆਮ ਆਦਮੀ ਪਾਰਟੀ ਵਾਲਾ, ਉਹਨੇ ਦੋਸ਼ ਲਾਏ। ਉਹਨੇ ਆਖਿਆ ਕਿ ਵਿਰਸਾ ਸਿੰਘ ਵਲਟੋਆ 1981 ਦੇ ਵਿੱਚ ਇੱਕ ਡਾਕਟਰ ਦੇ ਕਤਲ ਦੇ ਦੋਸ਼ ਹੇਠ ਭਗੌੜਾ ਵਾ ਅਦਾਲਤ ਤੋਂ। ਇਹ ਬੜੇ ਸੰਗੀਨ ਦੋਸ਼ ਆ ਕਿ 1981 ਚ ਇੱਕ ਡਾਕਟਰ ਦਾ ਕਤਲ ਹੋਇਆ ਸੀ, ਉਸ ਕੇਸ ਦੇ ਵਿੱਚੋਂ ਇਹ ਅਦਾਲਤ ਚੋਂ ਭਗੌੜਾ ਹੈ। ਉਹਨੇ ਇਹ ਵੀ ਕਿਹਾ, ਕੈਪਟਨ ਬਿਕਰਮਜੀਤ ਪੌਵਿੰਡੀਆ ਨੇ ਆਖਿਆ ਕਿ ਜੇਕਰ ਲੋੜ ਪਈ ਜਦੋਂ ਇਹ ਆਪਣੇ ਕਾਗਜ਼ ਦਾਖਲ ਕਰੇਗਾ ਉਮੀਦਵਾਰੀ ਦੇ, ਮੈਂ ਨਾਲ ਇਹ ਜਿਹੜੇ ਕਾਗਜ਼ ਹੈ, ਜਿਹੜੇ ਰਿਕਾਰਡ ਦੇ ਮੇਰੇ ਕੋਲ ਕਾਗਜ਼ ਨੇ, ਮੈਂ ਉਹ ਜਨਤਕ ਕਰਾਂਗਾ। ਇੱਕ ਬਹੁਤ ਵੱਡਾ ਦੋਸ਼ ਆ। ਵੈਸੇ ਜਿਸ ਤਰੀਕੇ ਦੀ ਪ੍ਰਤੀਕਿਰਿਆ ਦਿੱਤੀ ਹੈ ਵਿਰਸਾ ਸਿੰਘ ਵਲਟੋਆ ਨੇ, ਨਹੀਂ ਜੀ ਇਹ ਤਾਂ ਗਲਬਦਰੂ ਬੰਦਾ, ਇਹਦਾ ਕੀ ਯਕੀਨ ਆ, ਉਹ ਬੜੀ ਢਿੱਲੀ ਜੀ ਪ੍ਰਤੀਕਿਰਿਆ ਦਿੱਤੀ। ਨਹੀਂ ਤੇ ਆਮ ਤੌਰ ਤੇ ਵਿਰਸਾ ਸਿੰਘ ਵਲਟੋਆ ਹੋਇਆ, ਪ੍ਰੇਮ ਸਿੰਘ ਚੰਦੂ ਮਾਜਰਾ ਹੋਇਆ, ਸਿਕੰਦਰ ਸਿੰਘ ਮਲੂਕਾ ਹੋਇਆ, ਇਹ ਤੇ ਤੱਤ-ਫੱਟ ਕਹਿ ਦਿੰਦੇ ਆ ਕਿ ਲਗਾ ਮੈਂ ਮਾੜਾ ਨਹੀਂ ਦਾ ਕੇਸ ਕਰਨਾ। ਪਰ ਐਤਕੀ ਕੁਛ ਨਹੀਂ ਕਿਹਾ, ਸਿਰਫ ਤੇ ਸਿਰਫ ਇਹੋ ਪ੍ਰਤੀਕਿਰਿਆ ਦਿੱਤੀ ਹੈ ਕਿ ਇਹ ਬਿਲਕੁਲ ਜੀ ਦੋਸ਼ ਬੇਬੁਨਿਆਦ ਆ। ਕੈਪਟਨ ਬਿਕਰਮਜੀਤ ਹੈ ਜਿਹੜਾ ਇਹ ਸਾਡੇ ਮਤਲਬ ਕਿ ਵਿਰੋਧੀ ਧਿਰ ਦਾ ਹੋਣ ਕਰਕੇ ਕਹੀ ਜਾਂਦਾ, ਇਹ ਪਹਿਲਾਂ ਨਹੀਂ ਬੋਲਿਆ, ਇਹ ਬਿਲਕੁਲ ਬੇਬੁਨਿਆਦ ਜਿਹੜੇ ਦੋਸ਼ ਲਾਉਂਦਾ। ਇਸ ਤਰ੍ਹਾਂ ਦੀਆਂ ਉਹਨੇ ਗੱਲਾਂ ਕੀਤੀਆਂ। ਕੋਈ ਠੋਸ ਆਧਾਰਿਤ ਕੋਈ ਗੱਲ ਨਹੀਂ ਕੀਤੀ ਉਹਨੇ, ਕਿਸੇ ਠੋਸ ਆਧਾਰ ਤੇ ਗੱਲ ਨਹੀਂ ਕੀਤੀ ਵਲਟੋਆ ਸਾਹਿਬ ਨੇ। ਪਰ ਇਹਦਾ ਮਸਲਾ ਜਿਹੜਾ ਆ ਉਹ ਉਲਝ ਸਕਦਾ ਜੇਕਰ ਆਪਾਂ ਕੈਪਟਨ ਬਿਕਰਮਜੀਤ ਸਿੰਘ ਦਾ ਪਿਛੋਕੜ ਵੇਖੀਏ। ਕੈਪਟਨ ਬਿਕਰਮਜੀਤ ਸਿੰਘ ਪਿਛੋਕੜ ਜਿਹੜਾ ਆ ਉਹ ਰੱਖਦਾ ਪਹਿਲਾਂ ਤਾਂ ਕਾਂਗਰਸ ਦੇ ਨਾਲ, ਪਰ ਜਦੋਂ 2012 ਦਾ ਇਲੈਕਸ਼ਨ ਹੋਇਆ ਉਸ ਸਮੇਂ ਵਿਰਸਾ ਸਿੰਘ ਵਲਟੋਹਾ ਦੀ ਜਿਹੜੀ ਕੰਪੇਨ ਸੰਭਾਲਦਾ ਪਿਆ ਸੀਗਾ, ਉਹ ਸੰਭਾਲਦਾ ਪਿਆ ਸੀਗਾ ਇਹੀ ਬੰਦਾ ਕੈਪਟਨ ਬਿਕਰਮਜੀਤ ਸਿੰਘ ਪੌਵਿੰਡੀਆ। ਯਾਨੀ ਇਹਦਾ ਮਤਲਬ ਆ ਕਿ ਵਿਰਸਾ ਸਿੰਘ ਵਲਟੋਆ ਦੇ ਉਹ ਕਮਜ਼ੋਰੀਆਂ ਵਾਲੇ ਪੁਆਇੰਟ ਤੇ ਤਾਕਤਾਂ ਵਾਲੇ ਪੁਆਇੰਟ ਸਾਰੇ ਹੀ ਜਾਣਦਾ ਹੈ। ਜਿਹੜਾ ਬੰਦਾ ਭੇਤੀ ਹੈ, ਜੇ ਉਹ ਇਸ ਤਰੀਕੇ ਦਾ ਦਾਅਵਾ ਕਰਦਾ ਤੇ ਉਸ ਦਾਅਵੇ ਨੂੰ ਫਿਰ ਇੰਨਾ ਕਮਜ਼ੋਰ, ਇੰਨਾ ਆਧਾਰਹੀਨ ਨਹੀਂ ਗਿਣਿਆ ਜਾ ਸਕਦਾ। ਪਰ ਅਸਲ ਦੇ ਵਿੱਚ ਹੁਣ ਉਹਦੇ ਕੋਲ ਕੋਈ ਦਸਤਾਵੇਜ਼ ਹੈ ਜਾਂ ਨਹੀਂ, ਇਹ ਤੇ ਹੁਣ ਸਮਾਂ ਦੱਸੇਗਾ। ਪਰ ਜੇਕਰ ਉਹ ਇਹਦੇ ਉਮੀਦਵਾਰੀ ਦੇ ਕਾਗਜ਼ ਭਰਨ ਤੋਂ ਬਾਅਦ ਜਾਂ ਉਸ ਸਮੇਂ ਇਸ ਤਰ੍ਹਾਂ ਦਾ ਕੋਈ ਰਿਕਾਰਡ ਪੇਸ਼ ਕਰ ਦਿੰਦਾ ਤੇ ਫਿਰ ਵਿਰਸਾ ਸਿੰਘ ਵਲਟੋਆ ਤੇ ਅਕਾਲੀ ਦਲ ਦੋਵਾਂ ਲਈ ਬਹੁਤ ਵੱਡੀ ਮੁਸੀਬਤ ਹੋ ਜਾਏਗੀ। ਫਿਰ ਕਿਉਂਕਿ ਇਹ ਇਹੀ ਬੰਦਾ ਹੈ ਜਿਹਨੇ ਵਿਰਸਾ ਸਿੰਘ ਵਲਟੋਆ ਦੀ ਕੰਪੇਨ ਸੰਭਾਲੀ, ਜਿਹਨੇ ਸਾਰੇ ਭੇਤ ਹੈ ਜਿਹੜੇ ਉਹ ਲਏ ਹੋਏ ਆ। ਫਿਰ ਵਿਰਸਾ ਸਿੰਘ ਵਲਟੋਆ ਸਿਰਫ ਤੇ ਸਿਰਫ ਇਹੋ ਹੀ ਕਹਿਣ ਜੋਗਾ ਰਹਿ ਜਾਏਗਾ कि कह दो समुंदर से के लहरों को संभाल कर रखें, जिंदगी में तूफान लाने के लिए मेरे अपने ही काफी है। क्योंकि कैप्टन बिक्रमजीत ਸਿੰਘ ਸੀਗਾ ਜਿਹੜਾ ਉਹ ਇਹਦਾ ਕਿਸੇ ਸਮੇਂ ਆਪਣਾ ਖਾਸ ਸੀ। ਜੀ ਆਪਣੇ ਤੋਂ ਫਿਰ ਗੱਲਾਂ ਨਿਕਲਦੀਆਂ ਆ ਨਾ
ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਵਿਧਾਇਕ ਚੁਣੇ ਜਾਂਦੇ ਨੇ, ਅਸੈਂਬਲੀ ਵਿੱਚ ਭੇਜੇ ਜਾਂਦੇ ਨੇ, ਵਿਧਾਨ ਸਭਾ ਵਿੱਚ ਭੇਜੇ ਜਾਂਦੇ ਨੇ, ਲੋਕ ਚੁਣ ਕੇ ਭੇਜਦੇ ਸਾਡੀ ਗੱਲਬਾਤ ਕਰਨ, ਪਰ ਉੱਥੇ ਕਰਦੇ ਕੱਖ ਨੇ ਜੀ। ਤੇ ਇਸੇ ਦੇ ਦੌਰਾਨ ਅਸੈਂਬਲੀ ਤੋਂ 26 ਵਿਧਾਇਕ ਬਿਨਾਂ ਬੋਲੇ ਹੀ 5 ਸਾਲਾਂ ਬਾਅਦ ਪਰਤ ਹੋਏ। ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਤਨਖਾਹ ਹੀ ਇਸ ਕੰਮ ਦੀ ਦਿੱਤੀ ਜਾਂਦੀ ਹੈ, ਭੱਤੇ ਇਸ ਕੰਮ ਦੇ ਦਿੱਤੇ ਜਾਂਦੇ ਕਿ ਤੁਸੀਂ ਚੁੱਪ ਰਹਿਣਾ। ਇੱਥੇ ਬਦਰ ਸਾਹਿਬ ਹੁੰਦੇ ਸਨ, ਬੜੇ ਵੱਡੇ ਸ਼ਾਇਰ ਸੀਗੇ, ਤੇ ਉਹ ਬਦਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਕਿਸੇ ਨਾਇਲ ਸੇ ਮਤ ਉਲਝੇ ਬਦਰ, ਨਾ ਜਾਣੇ ਕਮ ਵਕਤ ਕਬ ਮਿਨਿਸਟਰ ਹੋ ਜਾਵੇ। ਨਾ ਅਹਿਲ ਕਹਿੰਦੇ ਆ ਕਿ ਜਿਹੜਾ ਬੰਦਾ ਕੰਮ ਅਕਲਾ ਹੁੰਦਾ, ਉਹ ਕਹਿੰਦਾ ਕਿਸੇ ਨਾ ਅਹਿਲ ਸੇ ਮਤ ਉਲਝੀਏ ਬਦਰ, ਨਾ ਜਾਣੇ ਕਮ ਵਕਤ ਕਬ ਮਿਨਿਸਟਰ ਹੋ ਜਾਏ। ਜਿਹੜਾ ਹੁਣ ਨਾ ਅਹਿਲ ਮਿਨਿਸਟਰ ਬਣ ਗਿਆ, ਸੰਸਦ ਦੇ ਵਿੱਚ ਚਲਾ ਗਿਆ, ਉਹਦੀ ਉੱਥੇ ਭਲਾਈ ਤੇ ਫਿਰ ਬੋਲਣ ਦੇ ਵਿੱਚ ਥੋੜੀ ਹੈ, ਉਹਦੀ ਭਲਾਈ ਤੇ ਉੱਥੇ ਫਿਰ ਚੁੱਪ ਰਹਿਣ ਦੇ ਵਿੱਚ ਹੀ ਹੈ। ਕਿਉਂਕਿ ਜੇ ਬੋਲੇਗਾ ਤੇ ਫਿਰ ਉੱਥੇ ਸਭ ਕੁਛ ਹੈ ਜਿਹੜਾ ਸਾਹਮਣੇ ਆ ਜਾਣਾ। ਕਿਉਂਕਿ ਬੋਲਣਾ ਅਕਲ ਨਹੀਂ ਹੈ ਨਾ, ਬੋਲਣਾ ਵਿਚਾਰਾ ਨਹੀਂ ਹੈ। ਸੋ ਕਈ ਤੇ ਫਿਰ ਪਾਰਟੀਆਂ ਵੱਲੋਂ ਚੁੱਪ ਕਰਾ ਦਿੱਤੇ ਜਾਂਦੇ ਆ ਕਿ ਤੁਹਾਡਾ ਕੰਮ ਹੈ ਜਿਹੜਾ ਕੁਛ ਨਹੀਂ ਹੈ, ਚੁੱਪਚਾਪ ਬੈਠੇ ਰਹਿਣਾ, ਸੀਟ ਤੇ ਬਸ ਭਰਵੇਂ ਹੋਣਾ ਦਿਖਣਾ ਚਾਹੀਦਾ, ਨਗ ਦਿਖਣਾ ਚਾਹੀਦਾ, ਤੁਹਾਡਾ ਉੱਥੇ ਕੋਈ ਕੰਮ ਨਹੀਂ। ਬੋਲਣ ਲਈ ਸਾਡੇ ਕੋਲ ਵਿਰਸਾ ਸਿੰਘ ਵਲਟੋਆ ਹੈਗਾ, ਤਰਲੋਚਨ ਸਿੰਘ ਸੂੰਦ ਹੈਗਾ, ਇਸ ਤਰ੍ਹਾਂ ਦੇ ਕਈ ਹੈ ਜਿਹੜੇ ਆਪੇ ਰੌਲਾ ਰੱਪਾ ਪਾ ਲੈਂਦੇ, ਆਪੇ ਕੰਮ ਸੰਭਾਲ ਲੈਂਦੇ ਆ। ਪਰ ਜੋ ਵਿਧਾਇਕ ਇਹਨਾਂ 5 ਸਾਲਾਂ ਦੇ ਦੌਰਾਨ ਮੂੰਹ ਸੁੱਚਾ ਲੈ ਕੇ ਮੁੜ ਆਏ, ਉਹਨਾਂ ਦੇ ਵਿੱਚੋਂ 17 ਜਿਹੜੇ ਆ ਉਹ ਇਕੱਲੇ ਅਕਾਲੀ ਦਲ ਦੇ ਆ, 7 ਹੈ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਆ। ਭਾਰਤੀ ਜਨਤਾ ਪਾਰਟੀ ਕੋਲ ਝੁੱਗੇ 'ਚ 12 ਵਿਧਾਇਕ ਆ, 12 ਦੇ ਵਿੱਚੋਂ 7 ਹੈ ਜਿਹੜੇ ਉਹ ਬੋਲੇ ਹੀ ਨਹੀਂ। ਜਿਹੜੇ 17 ਅਕਾਲੀਆਂ ਦੇ ਆ, ਉਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਆ ਜਿਹੜੇ ਜਾਂ ਤੇ ਇੱਕ ਤੋਂ ਵੱਧ ਵਾਰੀ MLA ਰਹਿ ਚੁੱਕੇ ਆ ਜਾਂ ਹਾਲੇ ਵੀ ਟਿਕਟ ਦੀ ਦੌੜ ਦੇ ਵਿੱਚ ਆ। ਦੂਜੇ ਪਾਸੇ 2 ਇਹੋ ਜਿਹੇ ਸਲਾਗੇ ਜਿਹੜੇ ਉਹ ਕਾਂਗਰਸ ਦੇ ਵੀ ਆ, ਇੱਕ ਤੋਂ ਮੇਰੇ ਖਿਆਲ ਦੇ ਨਾਲ ਸਮਰਾਲੇ ਦਾ ਸੀ, ਇੱਕ ਅੰਮ੍ਰਿਤਸਰ ਕੇਂਦਰੀ ਦਾ ਸੀਗਾ। ਇਹ ਜਿਹੜੇ ਨਾ ਬੋਲਣ ਵਾਲੇ ਆ, ਵੈਸੇ ਤੇ ਸੂਚੀ ਹੈ ਜਿਹੜੀ ਉਹ ਬੜੀ ਲੰਮੀ ਚੌੜੀ ਹੈ, ਜਿਨ੍ਹਾਂ ਨੇ ਇੱਕ ਵੀ ਸਵਾਲ ਨਹੀਂ ਕੀਤਾ। ਉਹਨਾਂ ਦੇ ਵਿੱਚ ਅਮਰਪਾਲ ਬੋਨੀ ਅਜਨਾਲੇ ਵਾਲਾ, ਪਠਾਨਕੋਟ ਤੋਂ ਸੀ ਭਾਜਪਾ ਦਾ ਅਸ਼ਵਨੀ ਕੁਮਾਰ, ਫਲੌਰ ਤੋਂ ਅਵਿਨਾਸ਼ ਚੰਦਰ ਜਿਹਦਾ ਡਰੱਗ ਕੇਸ ਦੇ ਵਿੱਚ ਨਾਂ ਜਿਹੜਾ ਘੜੀਸਿਆ ਗਿਆ। ਉਸ ਤੋਂ ਬਾਅਦ ਸੰਤ ਬਲਵੀਰ ਸਿੰਘ ਕੁੰਸ ਦਿੜਬਾ ਤੋਂ, ਹਰਗੋਬਿੰਦਪੁਰ ਤੋਂ ਅਕਾਲੀ ਦਲ ਦਾ ਸੀ ਦੇਸਰਾਜ ਧੁੱਗਾ, ਸੁਜਾਨਪੁਰ ਤੋਂ ਭਾਜਪਾ ਦਾ ਦਿਨੇਸ਼ ਸਿੰਘ, ਮਲੇਰਕੋਟਲਾ ਤੋਂ ਬੀਬੀ ਫਰਜ਼ਾਨਾ ਆਲਮ, ਗੁਰਦਾਸਪੁਰ ਤੋਂ ਅਕਾਲੀ ਦਲ ਦਾ ਗੁਰਬਚਨ ਸਿੰਘ ਬੱਬੇ ਹਾਲੀ, ਤਰਨਤਾਰਨ ਤੋਂ ਅਕਾਲੀ ਦਲ ਦਾ ਹਰਮੀਤ ਸਿੰਘ ਸੰਧੂ, ਅੰਮ੍ਰਿਤਸਰ ਦੱਖਣੀ ਤੋਂ ਅਕਾਲੀ ਦਲ ਦਾ ਇੰਦਰਵੀਰ ਸਿੰਘ ਬੁਲਾਰੀਆ, ਤਲਵੰਡੀ ਸਾਬੋ ਤੋਂ ਅਕਾਲੀ ਦਲ ਦਾ ਜੀਤ ਮਹਿੰਦਰ ਸਿੰਘ, ਜਲੰਧਰ ਤੋਂ ਮੇਰੇ ਖਿਆਲ ਦੇ ਨਾਲ ਸੀ ਉੱਤਰੀ ਤੋਂ ਭਾਜਪਾ ਦਾ KD ਭੰਡਾਰੀ, ਜਲੰਧਰ ਕੇਂਦਰੀ ਤੋਂ ਭਾਜਪਾ ਦਾ ਮਨੋਰੰਜਨ ਕਾਲੀਆ, ਕੋਟਕਪੂਰੇ ਤੋਂ ਅਕਾਲੀ ਦਲ ਦਾ ਮਨਤਾਰ ਬਰਾੜ, ਸ਼ਾਮ 84 ਤੋਂ ਅਕਾਲੀ ਦਲ ਦੀ ਬੀਬੀ ਮਹਿੰਦਰ ਕੌਰ ਜੋਸ਼। ਦੇਖੋ ਨਾਂ ਕਿੱਡਾ ਵੱਡਾ, ਤੇ ਉੱਥੇ ਬਿਲਕੁਲ ਹੀ ਜੋਸ਼ ਨਹੀਂ ਵਿਖਾਇਆ ਬੀਬੀ ਜੋਸ਼ ਨੇ। ਡੇਰਾਵਾਸੀ ਤੋਂ ਸੀਗਾ ਜਿਹੜਾ ਅਕਾਲੀ ਦਲ ਦਾ NK ਸ਼ਰਮਾ, ਇਹ ਵੀ ਕੁਛ ਨਹੀਂ ਬੋਲਿਆ, ਇਹਨੇ ਵੀ ਦੰਦ ਤੋਂ ਦੰਦ ਨਹੀਂ ਚੱਕਿਆ। ਬਲਾਚੌਰ ਤੋਂ ਸੀਗਾ ਜਿਹੜਾ ਚੌਧਰੀ ਨੰਦ ਲਾਲ, ਇਹ ਤੇ ਵੈਸੇ ਮੇਰੇ ਖਿਆਲ ਦੇ ਨਾਲ 2 ਵਾਰੀ ਤੋਂ ਵੀ ਵੱਧ ਬਣਿਆ, ਪਰ ਇਹ ਬੋਲਿਆ ਨਹੀਂ ਕਦੇ। ਅੰਮ੍ਰਿਤਸਰ ਪੂਰਬੀ ਤੋਂ ਜਿਹੜੀ ਭਾਜਪਾ ਦੀ ਡਾਕਟਰ ਨਵਜੋਤ ਕੌਰ ਸਿੱਧੂ ਹੈ, ਜਿਹੜੀ ਕਿਸੇ ਨੂੰ ਬੋਲਣ ਹੀ ਨਹੀਂ ਦਿੰਦੀ, ਉਹਨੇ ਵੀ ਆਪਣੇ ਇਲਾਕੇ ਦਾ ਉੱਥੇ ਇੱਕ ਵੀ ਸਵਾਲ ਹੈ ਜਿਹੜਾ ਉਹ ਨਹੀਂ ਚੁੱਕਿਆ। ਇਸ ਤਰ੍ਹਾਂ ਹੋਰ ਨੇ ਟੀਨੂ ਆਨੰਦ ਹੈ ਜਿਹੜਾ ਆਦਮਪੁਰੇ ਤੋਂ ਸੀਗਾ, ਬਠਿੰਡਾ ਤੋਂ ਸਰੂਪ ਚੰਦ ਸਿੰਗਲਾ ਸੀ, ਕਰਤਾਰਪੁਰ ਤੋਂ ਸਰਵਣ ਫਲੌਰ, ਫਗਵਾੜਾ ਤੋਂ ਭਾਜਪਾ ਦਾ ਸੋਮ ਪ੍ਰਕਾਸ਼। ਇਸ ਤਰ੍ਹਾਂ ਦੀ ਇਹ ਜਿਹੜੀ ਹੈ ਫਹਿਰਿਸਤ ਸੀਗੀ, ਯਾਨੀ ਇਹਦੇ ਚ ਵੱਡੇ ਨਾਮ ਆ ਜਿਨ੍ਹਾਂ ਨੇ ਆਪਣੇ ਹਲਕੇ ਦਾ ਇੱਕ ਵੀ ਸਵਾਲ ਨਾ ਲਿਖਤੀ ਨਾ ਸਿੱਧਾ ਪੁੱਛਿਆ। ਪਰ ਕਈ ਇਹੋ ਜਿਹੇ ਸਨ ਜਿਨ੍ਹਾਂ ਨੇ ਸਵਾਲ ਪੁੱਛਣ ਵਾਲੇ ਵੱਟ ਕੱਢ ਦਿੱਤੇ। ਕਾਂਗਰਸ ਦੇ ਵਿੱਚੋਂ ਚਰਨਜੀਤ ਚੰਨੀ ਸੀਗਾ, ਅਜੀਤਿੰਦਰ ਮੋਹਫਰ, ਇਹੋ ਜਿਹੇ ਨੇਤਾ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਸਵਾਲ ਪੁੱਛੇ ਵੀ ਆ। ਦੇਖੋ ਇਸੇ ਕਰਕੇ ਤੇ ਜਨਤਾ ਚੁਣ ਕੇ ਭੇਜਦੀ ਆ ਨਾ, ਕਿ ਜਦੋਂ ਵੀ ਉੱਥੇ ਨੀਤੀਆਂ ਦਾ ਮੁਲਾਂਕਣ ਹੋਵੇ, ਨੀਤੀਆਂ ਨੂੰ ਘੜਨ ਦੀ ਗੱਲ ਹੋਵੇ, ਨੀਤੀਆਂ ਲਾਗੂ ਕਰਨ ਦੀ ਗੱਲ ਹੋਵੇ, ਸਮੱਸਿਆਵਾਂ ਸੁਣਨ ਦੀ ਗੱਲ ਹੋਵੇ, ਤੇ ਸਾਡਾ ਨੁਮਾਇੰਦਾ ਜਿਹੜਾ ਉੱਠ ਕੇ ਗੱਲ ਕਰੇ, ਸਾਡੀ ਗੱਲ ਉੱਥੇ ਰੱਖੇ। ਤੇ ਜੇ ਇਹਨਾਂ ਨੇ ਇਸੇ ਤਰ੍ਹਾਂ ਨਹਾ ਧੋ ਕੇ ਜਾਣਾ ਤੇ ਉੱਥੇ ਸੁੱਚੇ ਮੂੰਹ ਮੁੜ ਆਉਣਾ, ਫਿਰ ਇਹਨਾਂ ਦੀ ਥਾਂ ਤੇ ਭਾਵੇਂ ਮੋਮ ਦੇ ਪੁਤਲੇ ਰੱਖ ਦਿਓ, ਭਾਵੇਂ ਪੱਥਰ ਦੀਆਂ ਮੂਰਤੀਆਂ ਰੱਖ ਦਿਓ, ਕੀ ਫਰਕ ਪੈਣਾ। ਪਰ ਮੇਰੇ ਖਿਆਲ ਦੇ ਨਾਲ ਇਹ ਸਭ ਕੁਛ ਹੈ ਜਿਹੜਾ ਹੁਣ ਖਤਮ ਕਰਨ ਦੀ ਜ਼ਰੂਰਤ ਆ। ਇਸ ਤਰ੍ਹਾਂ ਦੀ ਕੋਈ ਨਾ ਕੋਈ ਰੈਗੂਲੇਟਰੀ ਹੈ ਜਿਹੜੀ ਉਹ ਬਣਨੀ ਚਾਹੀਦੀ ਹੈ, ਜਿਹਦੇ ਤਹਿਤ ਇਹ ਮੱਧ ਹੋਵੇ ਕਿ ਜਿਹੜਾ ਵੀ ਬੰਦਾ ਚੁਣਿਆ ਜਾਂਦਾ ਉਹ ਜਨਤਾ ਦੇ ਸਵਾਲ, ਚਾਹੇ ਉਹ ਬੋਲਣਾ ਜਾਣਦਾ ਤੇ ਚਾਹੇ ਉਹ ਬਹੁਤ ਜ਼ਿਆਦਾ ਬੋਲਦਾ, ਉਹਨੂੰ ਹਰ ਹਾਲ ਦੇ ਵਿੱਚ ਇੰਨੇ ਸਾਲ ਦੇ ਅੰਦਰ, ਇੰਨੇ ਸੈਸ਼ਨ ਦੇ ਅੰਦਰ ਜਿਹੜੇ ਆ ਉਹ ਮੁੱਦੇ ਉਠਾਉਣੇ ਪੈਣਗੇ। ਨਹੀਂ ਤੇ ਫਿਰ ਸਰਕਾਰੀ ਖਜ਼ਾਨਾ ਤੇ ਲੁੱਟੀ ਜਾਂਦੇ ਆ। ਉਹਦੇ ਨਾਲੋਂ
ਲੋਕ ਵੀ ਸੋਚ ਲੈਣ, ਮੇਰੇ ਖਿਆਲ ਦੇ ਨਾਲ ਉਹ ਵੀ ਬਿਹਤਰ ਹੋਏਗਾ ਕਿ ਜਿਹੜੇ ਲੋਕ ਚੁਣ ਕੇ ਭੇਜਦੇ ਇਹੋ ਜਿਹੇ ਬੰਦਿਆਂ ਨੂੰ ਔਰ ਦੁਬਾਰਾ ਚੁਣੀ ਜਾਂਦੇ ਆ, ਇਹਦਾ ਮਤਲਬ ਹੈ ਕਿ ਉਹ ਰਿਪੋਰਟ ਕਾਰਡ ਨਹੀਂ ਦਿੰਦੇ, ਉਹ ਸਿਰਫ ਝੰਡਿਆਂ ਦਾ ਤੇ ਰੰਗ ਤੇ ਜਾਂ ਝੰਡਿਆਂ ਦੇ ਵਿੱਚ ਜਿਹੜੇ ਚੋਣ ਨਿਸ਼ਾਨ ਹੁੰਦੇ ਉਹਨਾਂ ਨੂੰ ਵਹਿੰਦੇ ਆ। ਬਿਲਕੁਲ ਜੀ, ਇਸੇ ਤਰ੍ਹਾਂ ਕੁਛ ਨਾ ਕੁਛ ਹੋ ਰਿਹਾ। ਲੋਕੀ ਚੁਣਨ ਲੱਗੇ ਨਹੀਂ ਦੇਖਦੇ ਕਿ ਇਹ ਸਾਡੇ ਲਈ ਬੋਲਣਗੇ ਜਾਂ ਨਾ ਬੋਲਣਗੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਹਰੇਕ ਚੀਜ਼ ਦੇ ਵਿੱਚ ਲੁੱਟ ਖਸੁੱਟ ਆ, ਤੇ ਇਸ ਲੁੱਟ ਖਸੁੱਟ ਦੇ ਵਿੱਚ ਜਿਹੜੇ ਮੈਡੀਕਲ ਕਾਲਜ ਆ ਉਹਨਾਂ ਦੀ ਲੁੱਟ ਅਰਬਾਂ ਵਿੱਚ ਪਹੁੰਚੀ। ਬਹੁਤ ਵੱਡੇ ਪੱਧਰ ਤੇ ਲੁੱਟ ਪਹੁੰਚ ਗਈ ਹੈ ਜੀ ਮੈਡੀਕਲ ਕਾਲਜਾਂ ਦੀ। ਮੇਰੇ ਖਿਆਲ ਦੇ ਨਾਲ ਸਿੱਖਿਆ ਦੇ ਖੇਤਰ ਵਿੱਚ ਇਹ ਸਭ ਤੋਂ ਵੱਡੀ ਲੁੱਟ ਹੈ। ਜਿਹੜੀ ਮੀਡੀਆ ਰਿਪੋਰਟ ਦੇ ਵਿੱਚ ਇੱਕ ਅੰਕੜਾ ਦਿੱਤਾ ਗਿਆ, ਫਿਗਰ ਉਹਨਾਂ ਨੇ ਨਾਲ ਹੀ ਲਿਖਿਆ ਕਿ ਘੱਟੋ ਘੱਟ ਇਹ ਅੰਦਾਜ਼ਾ ਆ, ਔਰ ਇਹ ਅੰਦਾਜ਼ਾ ਹੈ 10,000 ਕਰੋੜ ਦਾ ਸਾਲਾਨਾ, ਕਿ ਜਿਹੜਾ ਇਹਨਾਂ ਦਾ ਟਰਨਓਵਰ ਆ ਨਿੱਜੀ ਕਾਲਜਾਂ ਦਾ। ਉਹ ਹਿਸਾਬ ਲਾ ਲਓ ਕਿ 10,000 ਕਰੋੜ ਰੁਪਈਆ ਜਿਹੜਾ ਉਹ ਸਾਡੇ ਪੰਜਾਬ ਦੇ ਬਜਟ ਦਾ ਮੇਰੇ ਖਿਆਲ ਦੇ ਨਾਲ 8ਵਾਂ ਹਿੱਸਾ ਬਣ ਜਾਂਦਾ। ਏਡੇ ਵੱਡੇ ਪੱਧਰ ਤੇ ਇਹਨਾਂ ਦਾ ਕਾਰੋਬਾਰ ਫੁੱਲਿਆ ਫੈਲਿਆ। ਇਸ ਧੰਦੇ ਦੇ ਵਿੱਚ ਜੇ ਲਾਈਏ ਆਪਾਂ ਤੇ ਇਸ ਸਮੇਂ ਸਾਡੇ ਭਾਰਤ ਦੇ ਵਿੱਚ 381 ਕਾਲਜ ਆ, ਉਹਦੇ ਚੋਂ 188 ਪ੍ਰਾਈਵੇਟ ਆ। 188 ਜਿਹੜੇ ਪ੍ਰਾਈਵੇਟ ਆ ਉਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਸੀਟਾਂ ਆ 38,715 ਨਾ, ਇਹ ਸਰਕਾਰੀ ਸੀਟਾਂ ਤੇ ਪ੍ਰਾਈਵੇਟ ਕਾਲਜਾਂ 'ਚ ਆ 25,085। ਸੋ ਇਹ ਇੱਕ ਅੰਕੜਾ ਹੈ ਨਿੱਜੀ ਕਾਲਜਾਂ ਦਾ ਤੇ ਸਰਕਾਰੀ ਕਾਲਜਾਂ ਦਾ। ਸਰਕਾਰੀ ਕਾਲਜਾਂ 'ਚ 25,000 ਆ ਗਿਆ ਤੇ ਪ੍ਰਾਈਵੇਟ ਕਾਲਜਾਂ 'ਚ 38,000। ਇਹ ਸੀਟਾਂ ਦਾ ਅੰਕੜਾ। ਹੁਣ ਇਹਨਾਂ ਸੀਟਾਂ ਦੇ ਵਿੱਚੋਂ ਜਿਹੜੀ ਖਰੀਦੋ ਫਰੋਖਤਾਂ ਲਈ ਜਿੱਥੇ ਜਾ ਕੇ ਕਹਾਣੀ ਸ਼ੁਰੂ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਪ੍ਰਾਈਵੇਟ ਕਾਲਜਾਂ ਨੂੰ ਕੋਟਾ ਦਿੱਤਾ ਹੋਇਆ ਕਿ ਉਹਨਾਂ ਆਪਣੇ ਕੋਟੇ ਦੀਆਂ 30% ਸੀਟਾਂ ਜਿਹੜੀਆਂ ਵੇਚਣੀਆਂ ਹੁੰਦੀਆਂ। ਕਈ ਸਟੇਟਾਂ ਦੇ ਵਿੱਚ ਇਹ ਕੋਟਾ ਜਿਹੜਾ ਉਹ 60% ਆ। ਉਹ ਫਿਰ ਆਪਣੇ ਮਾਨਾਏ ਢੰਗ ਦੇ ਨਾਲ ਉਹ ਸੀਟਾਂ ਵੇਚਦੇ ਆ। ਔਰ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਜਿਹੜਾ ਕੋਟਾ ਤੇ ਚਲੋ ਹੈ ਹੀ ਹੈ, ਕੋਟੇ ਤੋਂ ਬਾਹਰਲੀਆਂ ਸੀਟਾਂ ਜਿਹੜੀਆਂ ਉਹ ਵੀ ਉਹ ਕਿਸ ਤਰ੍ਹਾਂ ਵੇਚਦੇ, ਕਿਸ ਤਰ੍ਹਾਂ ਉਹਦੇ ਲਈ ਖਰੀਦੋ ਫਰੋਖਤ ਹੁੰਦੀ, ਕਿਸ ਤਰ੍ਹਾਂ ਬੋਲੀ ਲੱਗਦੀ ਹੈ। ਉਹਦੀ ਮਿਸਾਲ ਸਭ ਤੋਂ ਵੱਡੀ ਹੈ ਵਿਆਪਮ ਘੁਟਾਲਾ। ਵਿਆਪਮ ਘੁਟਾਲੇ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਚੀਜ਼ ਸੀ ਉਹ ਮੈਡੀਕਲ ਕਾਲਜਾਂ ਦੇ ਨਾਲ ਜੁੜੀ ਸੀਗੀ, ਜਿਹੜੀ ਕਿ ਬਹੁਤ ਵੱਡੀ ਪੱਧਰ ਦੀ ਧਾਂਦਲੀ ਸੀ। ਹਾਲਾਂਕਿ ਕਿਉਂਕਿ ਉੱਥੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸੀ, ਉਹ ਘੁਟਾਲਾ ਦਬ ਗਿਆ। ਪਰ ਸਾਡੇ ਪੰਜਾਬ ਦੇ ਵਿੱਚ ਵੀ ਤੇ ਇਹੋ ਕੁਝ ਹੋਇਆ। ਇੱਥੇ ਜਿਹੜਾ ਸਾਡਾ ਕੈਬਨਿਟ ਮੰਤਰੀ ਆ ਉਹਦੇ ਕੋਲ ਸੀਗਾ ਇਹ ਮੰਤਰਾਲਾ, ਅਨਿਲ ਜੋਸ਼ੀ ਦੇ ਬਰਾਬਰ ਅਕਾਲੀਆਂ ਨੇ ਉੱਤੇ ਜਿਹੜਾ ਪ੍ਰਸ਼ਾਸਕ ਲਾਇਆ ਸੀ ਉਹ ਸੀ ਇੱਕ ਬਹੁਤ ਵੱਡੇ ਅਕਾਲੀ ਆਗੂ ਦਾ ਭਰਾ। ਪਹਿਲਾਂ ਤਾਂ ਕੰਮ ਚੱਲਦਾ ਆ, ਮੁੜ ਕੇ ਜਦੋਂ ਲੜ ਪਏ ਆਪਸ ਦੇ ਵਿੱਚ ਫਿਰ ਤਮਾਸ਼ਾ ਹੋਇਆ ਔਰ ਫਿਰ ਇੱਕ ਦੂਜੇ ਦੀਆਂ ਜਿਹੜੀਆਂ ਅੰਦਰੂਨੀ ਸੂਚਨਾਵਾਂ ਸੀ ਬਾਹਰ ਇਹਨਾਂ ਨੇ ਕੱਢੀਆਂ, ਮੀਡੀਆ ਤੱਕ ਪਹੁੰਚਾਈਆਂ। ਫਿਰ ਇੱਕ ਸਟਿੰਗ ਆਪਰੇਸ਼ਨ ਹੋਇਆ। ਸਟਿੰਗ ਆਪਰੇਸ਼ਨ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਕਿ ਸਾਡੇ ਇੱਥੇ ਬਹੁਤ ਸਾਰੇ ਜਿਹੜੇ ਮੈਡੀਕਲ ਕਾਲਜ ਆ ਉਹਨਾਂ ਨੇ ਜਿਹੜੀ ਫੈਕਲਟੀ ਦਿੱਤੀ ਹੈ ਉਹੀ ਜਾਲੀ ਹੈ। ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਇਹੋ ਜਿਹਾ ਤਾਣਾ ਬਾਣਾ ਬੁਣਿਆ ਕਿ ਜਿਹੜੀ ਫੈਕਲਟੀ ਦਿੱਤੀ ਹੈ ਬਿਲਕੁਲ ਸਿਰਫ ਤੇ ਸਿਰਫ ਕਾਗਜ਼ਾਂ ਦੇ ਵਿੱਚ ਆ। ਬਾਕੀ ਸਭ ਕੁਛ ਹੈ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਹੀ ਕਰੀ ਜਾਂਦੇ ਕਿ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਉਸ ਪੱਧਰ ਦੀ ਸਿੱਖਿਆ ਨਹੀਂ ਦਿੰਦੇ ਜਿਸ ਪੱਧਰ ਦੀ ਸਿੱਖਿਆ ਦੇਣ ਲਈ ਉਹ ਸਾਰੀ ਫੀਸ ਲੈਂਦੇ ਆ। ਫੀਸ ਵੀ ਕੀ ਹੈ ਕਿ ਜਿਹੜੇ ਰਾਖਵੇਂ ਕੋਟੇ ਦੀਆਂ ਸੀਟਾਂ ਉਹਦੇ 'ਚ ਵੀ 8-8 ਲੱਖ ਰੁਪਈਆ, 10-10 ਲੱਖ ਰੁਪਈਆ ਜਿਹੜਾ ਇਹ ਲੈਂਦੇ ਆ। ਸੋ ਬਹੁਤ ਵੱਡੇ ਪੱਧਰ ਤੇ ਲੁੱਟਿਆ। ਹੁਣ ਤੇ ਇੱਥੋਂ ਤੱਕ ਸੁਣਾਈ ਦਿੰਦਾ ਹੈ ਕਦੇ ਕਦੇ ਕਿ 40-40 ਲੱਖ ਤੱਕ ਵੀ ਸੀਟ ਹੈ ਜਿਹੜੀ ਉਹ ਵਿਕ ਜਾਂਦੀ ਹੈ। ਇਹ ਹੁਣ ਸਰਕਾਰ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਦੇਖੋ ਜਿਹੜੀ ਇਹ ਤੁਸੀਂ ਦੁਕਾਨਦਾਰੀ ਚਲਾਈ ਹੈ ਕਿ ਇਹਦੇ 'ਚ ਤੁਸੀਂ ਇਹੋ ਹੀ ਰੱਖ ਦਿੱਤਾ ਕਿ ਜਿਹਦੇ ਕੋਲ ਪੈਸਾ ਉਹ ਹੀ ਡਾਕਟਰ ਬਣੇਗਾ, ਉਹੀ ਸਿੱਖਿਆ ਹਾਸਲ ਕਰੇਗਾ। ਕਿ ਗਰੀਬ ਦਾ ਬੱਚਾ ਜਿਹੜਾ ਉਹ ਡਾਕਟਰ ਬਣਨ ਦੇ ਕਾਬਿਲ ਨਹੀਂ। ਇਹਨਾਂ ਨੂੰ ਦੱਸਣਾ ਚਾਹੀਦਾ। ਖਾਸ ਤੌਰ ਤੇ ਮੈਂ ਤਾਂ ਕਹਾਂਗਾ ਕਿ ਸਾਡੀ ਪੰਜਾਬ ਸਰਕਾਰ ਜਿਹੜੀ ਵਿਕਾਸ ਦੇ ਬੜੇ ਦਾਅਵੇ ਕਰਦੀ ਹੈ, ਇਹਨਾਂ ਨੂੰ ਦੱਸ ਕੇ ਜਾਣਾ ਚਾਹੀਦਾ ਹੈ ਕਿ 10 ਸਾਲਾਂ 'ਚ ਕਿੰਨੇ ਗਰੀਬਾਂ ਦੇ ਬੱਚੇ ਡਾਕਟਰ ਬਣੇ ਆ, ਕਿੰਨੇ ਗਰੀਬਾਂ ਦੇ ਬੱਚੇ ਆ ਜਿਹੜੇ ਉਹ ਨਾਸਾ ਵਰਗੀਆਂ ਏਜੰਸੀਆਂ 'ਚ ਜਾ ਕੇ ਕੰਮ ਕਰਨ ਲੱਗੇ ਆ, ਕਿੰਨੇ ਬੱਚੇ ਆ ਜਿਹੜੇ ਗਰੀਬਾਂ ਦੇ ਜਾਂ ਬੇਜ਼ਮੀਨਿਆਂ ਦੇ ਬੱਚੇ ਪਾਇਲਟ ਬਣੇ ਆ, ਕਿੰਨੇ ਬੱਚੇ ਆ ਇਹੋ ਜਿਹੇ ਪਰਿਵਾਰਾਂ ਦੇ ਜਿਹੜੇ ਇੰਜੀਨੀਅਰ ਬਣੇ। ਇਹਨਾਂ ਨੂੰ ਦੱਸਣਾ ਚਾਹੀਦਾ। ਜੇ ਇਹ ਫਰਕ ਹੈ ਕਿ ਜਿਹੜਾ ਗਰੀਬ ਦਾ ਬੱਚਾ ਉਹ ਬਸ ਹੱਦ 8ਵੀਂ 10ਵੀਂ ਤੋਂ ਬਾਅਦ ਫਿਰ ਦਿਹਾੜੀਆਂ ਕਰਨ ਲੱਗ ਜਾਂਦਾ, ਹੱਦ 12 ਕਰਕੇ ਉਹ ਕੋਈ ਨਾ ਕੋਈ ਇਹੋ ਜਿਹਾ ਧੰਦਾ ਕਰਨ ਲੱਗ ਪੈਂਦਾ ਜਿਹੜਾ ਦਿਹਾੜੀ ਤੋਂ ਵੱਧ ਕੁਛ ਨਹੀਂ ਹੈ, ਤਾਂ ਫਿਰ ਸਾਨੂੰ ਸਮਝਣਾ ਪਵੇਗਾ ਕਿ ਸਿੱਖਿਆ ਰਾਖਵੀਂ ਹੋ ਗਈ ਹੈ। ਉਹਨਾਂ ਕੁ ਸਿੱਖਿਆ ਦਾ ਢਾਂਚਾ ਜਿਹੜਾ ਵਧੀਆ ਕਰ ਲਿਆ ਗਿਆ ਜਿਹਦੇ 'ਚ ਕੰਮ ਚਲਾਉਣ ਲਈ ਬਾਊ ਪੈਦਾ ਕਰ ਲਏ ਜਾਂਦੇ ਆ, ਤੇ ਦੂਜੇ ਪਾਸੇ ਉਹ ਢਾਂਚਾ ਖੜਾ ਕਰ ਦਿੱਤਾ ਗਿਆ ਸਰਕਾਰੀ ਸਕੂਲਾਂ ਵਾਲਾ, ਸਰਕਾਰੀ ਕਾਲਜਾਂ ਵਾਲਾ, ਜਿਹਦੇ 'ਚੋਂ ਉਹਨਾਂ ਬਾਬੂਆਂ ਦੇ ਨੌਕਰ ਪੈਦਾ ਹੋਈ ਜਾਂਦੇ ਆ।
ਬਿਲਕੁਲ ਜੀ। ਅੱਜ ਜਿਸ ਤਰ੍ਹਾਂ ਵਿਕਾਸ ਦੀ ਗੱਲ ਕਰਦੇ ਹਾਂ, ਘੁਟਾਲਿਆਂ ਦਾ ਵਿਕਾਸ ਤੇ ਬਹੁਤ ਜ਼ਰੂਰ ਹੋਇਆ ਆ। ਤੇ ਮੈਂਟੂ ਗੁਰਸਰੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਅੱਜ ਮੈਂ ਟਾਈਮ ਥੋੜਾ ਜਿਹਾ ਜ਼ਿਆਦਾ ਹੀ ਲੈ ਗਿਆ, ਮੈਨੂੰ ਲੱਗਦਾ, ਮਾਫ ਕਰਨਾ। ਨਹੀਂ, ਕੋਈ ਨਹੀਂ ਜੀ, ਥੋੜਾ ਜਿਹਾ ਬਹੁਤ ਟਾਈਮ ਵਧੀਆ। ਵੱਧ ਹੋ ਗਿਆ। ਥੈਂਕ ਯੂ ਜੀ, ਥੈਂਕ ਯੂ। ਸਰੋਤੇ, ਇਹ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸਰੀਆ ਜੀ। ਤੇ ਹੁਣ ਤੁਹਾਡੇ ਤੋਂ ਮੈਂ ਵੀ ਇਜਾਜ਼ਤ ਲਵਾਂਗੀ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।